ਵਾਸ਼ਿੰਗਟਨ। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜਾਹਲ ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ, ਊੜਾ ਡੈਟਰ ਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸਰੋਤਿਓ, ਜੋ ਤੁਹਾਨੂੰ ਪਤਾ ਹੀ ਆ, ਜਿਸ ਤਰ੍ਹਾਂ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ, ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਲੋਕਲੀ ਕੀ ਵਾਪਰਿਆ, ਕੀ ਕੁਝ ਸਾਡੀ ਲਾਈਫ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪੈਣਾ ਹੈਗਾ, ਵੱਖ-ਵੱਖ ਜੋ ਘਟਨਾਵਾਂ ਵਾਪਰੀਆਂ ਇਕੋਨੋਮਿਕਲੀ, ਸਿਹਤ ਵਾਈਜ਼, ਸਾਰਾ ਕੁਝ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਸੋ ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਇੰਟਰਨੈਸ਼ਨਲ ਵਰਕਰਸ ਡੇ ਆ, ਜਿਹਨੂੰ ਮੇ ਡੇ ਕਰਕੇ ਜਾਂ ਲੇਬਰ ਡੇ ਕਰਕੇ ਵੀ ਸੈਲੀਬ੍ਰੇਟ ਕੀਤਾ ਜਾਂਦਾ। 90 ਮੁਲਕ ਜਿਹੜੇ ਆ ਵਰਕਰਸ ਰਾਈਟ ਦੇ ਲਈ ਜਿਹੜੇ ਆ ਤੇ ਲੇਬਰ ਮੂਵਮੈਂਟ ਦੇ ਲਈ ਇਸ ਨੂੰ ਸੈਲੀਬ੍ਰੇਟ ਕਰਦੇ ਆ। 1886 ਦੇ ਵਿੱਚ ਹੇ ਮਾਰਕੀਟ ਰਾਈਟਸ ਹੋਏ ਸੀ ਸ਼ਿਕਾਗੋ 'ਚ। ਉਹ ਤੋਂ ਬਾਅਦ 8 ਘੰਟੇ ਦੀ ਜਿਹੜੀ ਜੌਬ ਆ ਉਹ ਸਟਾਰਟ ਹੋਈ ਸੀ, ਈਵਨ ਦੋ ਨਾਓ ਸਾਰਾ ਕੁਝ ਚੇਂਜ ਹੋ ਗਿਆ। ਸੋ ਮੇ 1 1886 ਦੇ ਵਿੱਚ ਜਿਹੜੀ ਸਟ੍ਰਾਈਕ ਹੋਈ ਸੀਗੀ। ਸੋ ਇਹ ਜਿਹੜਾ ਦਿਨ ਹੈਗਾ ਪੂਰੀ ਦੁਨੀਆ 'ਚ ਲਗਭਗ 90 ਮੁਲਕਾਂ ਦੇ ਵਿੱਚ ਮਨਾਇਆ ਜਾਂਦਾ, ਪਰ ਸਾਡੇ ਉਹਦੇ ਮੁਲਕ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜਾ ਆ ਇਹ ਸਤੰਬਰ ਦਾ ਜਿਹੜਾ ਪਹਿਲਾ ਸੋਮਵਾਰ ਹੁੰਦਾ ਉਦੋਂ ਮਨਾਇਆ ਜਾਂਦਾ ਹੈਗਾ ਆ। 2026 ਦਾ ਫੋਕਸ ਕਹਿੰਦੇ ਕੀ ਹੋਣਾ ਚਾਹੀਦਾ ਵੀ ਲਿਵਿੰਗ ਕਾਸਟ ਕਿੰਨੀ ਹਾਈ ਹੈਗੀ ਆ ਤੇ ਲੇਬਰ ਪ੍ਰੋਟੈਕਸ਼ਨ ਤੇ ਇਕਨੋਮਿਕ ਚੈਲੰਜਸ ਇਹਦੇ ਉੱਤੇ ਵਰਕ ਕੀਤਾ ਜਾਣਾ ਚਾਹੀਦਾ। ਪਰ ਤੁਹਾਨੂੰ ਪਤਾ ਹੀ ਆ, ਅੱਜ ਦੇਖੋ ਜਿਹੜੇ ਤੁਸੀਂ ਸਾਰੇ ਕੰਮ ਕਰ ਰਹੇ ਆ, ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਇਰਾਨ ਵਾਰ ਚੱਲੀ ਹੋਈ ਆ ਉਹਦੇ ਵਿੱਚ ਸਾਰਿਆਂ ਦਾ ਧੂੰਆਂ ਨਿਕਲਿਆ, ਲੋਕਾਂ ਦੀ ਗੈਸ ਨੂੰ ਲੈ ਕੇ, ਫੂਡ ਨੂੰ ਲੈ ਕੇ, ਸਾਰੀਆਂ ਚੀਜ਼ਾਂ ਨੂੰ ਲੈ ਕੇ। ਪਰ ਵੱਡੀਆਂ ਜਿਹੜੀਆਂ ਕੰਪਨੀਆਂ ਆ, ਤੇਲ ਵਾਲੀਆਂ ਕੰਪਨੀਆਂ, ਬਿਲੀਅਨਸ ਆਫ ਡਾਲਰ ਉਹਨਾਂ ਨੇ ਜਿਹੜੇ ਆ ਕਮਾਏ ਹੈਗੇ ਇਸ ਸਮੇਂ ਦੇ ਵਿੱਚ। ਜੀ ਬਿਲਕੁਲ, ਮੇ ਡੇ, ਲੇਬਰ ਡੇ ਦੁਨੀਆ ਭਰ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਇਹ ਮਨਾਇਆ ਜਿਹੜਾ ਉਹ ਜਾਂਦਾ ਆ। ਸੋ ਉੱਦਾਂ ਇਹਦਾ ਗਰਮੀਆਂ ਦੀ ਸ਼ੁਰੂਆਤ ਦੇ ਨਾਲ ਵੀ ਜੇ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਵੀ ਜੇ ਚਲੇ ਜਾਈਏ ਤਾਂ ਉਹਦੇ ਨਾਲ ਸੰਬੰਧ ਜਿਹੜਾ ਹੁੰਦਾ ਸੀਗਾ, ਪਰ ਇਵੈਂਚੁਅਲੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਲੇਬਰ ਡੇ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਮਨਾਇਆ ਜਾਂਦਾ, ਮਜ਼ਦੂਰ ਦਿਵਸ ਦੇ ਤੌਰ ਦੇ ਉੱਤੇ ਵੇਖਿਆ ਜਿਹੜਾ ਹੋ ਜਾਂਦਾ, ਇੰਟਰਨੈਸ਼ਨਲ ਵਰਕਰਸ ਡੇ ਦੇ ਤੌਰ ਦੇ ਉੱਤੇ। 1899 ਦੇ ਵਿੱਚ ਪਹਿਲੀ ਵਾਰੀ ਜਿਹੜੀ ਇਹ ਤਰੀਕ ਜਿਹੜੀ ਉਹ ਚੁਣੀ ਜਿਹੜੀ ਉਹ ਗਈ ਹੋਈ ਸੀਗੀ। ਅਤੇ ਜਿਹੜੇ ਫਰਾਂਸ ਵਰਗੇ ਮੁਲਕ ਆ ਉੱਥੇ ਪੇਡ ਪਬਲਿਕ ਹੌਲੀਡੇ ਵੀ ਅੱਜ ਦੇ ਦਿਨ ਜਿਹੜੀ ਉਹ ਹੁੰਦੀ ਆ। ਆਪਣੇ ਅਮਰੀਕਾ ਸਤੰਬਰ ਦੇ ਮਹੀਨੇ 'ਚ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਉਹ ਹੁੰਦੀ ਆ। ਵਰਕਰ ਰਾਈਟ, ਇਮੀਗ੍ਰੈਂਟ ਰਾਈਟ, ਇਕਨੋਮਿਕ ਇਨਇਕੁਐਲਿਟੀ ਨੂੰ ਲੈ ਕੇ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਅੱਜ ਰੋਸ ਮੁਜ਼ਾਹਰੇ ਜਾਂ ਇਸ ਦੇ ਹੱਕ ਦੇ ਵਿੱਚ ਕਹਿ ਲਓ ਵੀ ਰੈਲੀਆਂ ਜਿਹੜੀਆਂ ਆ ਉਹ ਕੀਤੀਆਂ ਗਈਆਂ ਆ ਲੇਬਰ ਡੇ ਦੇ ਜਿਹੜੇ ਉਹ ਹੱਕ ਦੇ ਵਿੱਚ। ਸੋ 2-3 ਮੁਲਕਾਂ ਨੂੰ ਛੱਡ ਕੇ ਸਾਰੇ ਜਗ੍ਹਾ ਜਿਹੜਾ ਆ ਇਹ ਅੱਜ ਦੇ ਦਿਨ ਜਿਹੜਾ ਉਹ ਮਨਾਇਆ ਜਾਂਦਾ ਜਿਹੜਾ ਉਹ ਹੈਗਾ ਆ। ਸੋ ਫਰਾਂਸ ਵਾਲੇ ਇਸ ਲਈ ਵੀ ਜਿਹੜਾ ਹਰਜੋਤ ਸਿੰਘ ਜੀ ਪੇਡ ਪਬਲਿਕ ਲੀਵ ਆ ਉੱਥੇ ਦੇ ਜਿਹੜੇ ਕੰਮ ਆ ਜਦੋਂ ਉਹ ਬਗਾਵਤ ਤੇ ਆਉਂਦੇ ਆ ਜਾਂ ਜਦੋਂ ਉਹ ਵਿਦਰੋਹ ਕਰਦੇ ਆ ਤਾਂ ਫਿਰ ਉਹ ਅੱਗਾਂ ਬਹੁਤ ਲਾਉਂਦੇ ਆ। ਸੋ ਉਹ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਖਿੱਚ ਕੇ ਜ਼ਿਆਦਾ ਜਿਹੜਾ ਉਹ ਰੱਖਦੇ ਜਿਹੜੇ ਉਹ ਹੈਗੇ ਆ। ਸੋ 1856 ਦੇ ਸਮੇਂ ਦੇ ਵਿੱਚ ਜਿਹੜਾ 8 ਘੰਟੇ ਦਾ ਵਰਕ ਡੇ ਮੂਵਮੈਂਟ ਆ ਉਦੋਂ ਚੱਲੀ ਸੀ। ਨਹੀਂ ਤਾਂ ਇਹ ਸਮਾਂ 8 ਘੰਟੇ ਨਹੀਂ ਸੀ ਹੁੰਦਾ ਜਿਹੜਾ ਅੱਜ ਦੀ ਦਿਹਾੜੀ ਦਾ ਕਹਿੰਦੇ ਆ ਨਾ ਵੀ 8 ਘੰਟੇ ਕੰਮ ਜਿਹੜਾ ਉਹ ਕਰਨਾ ਆ। ਇਹ ਪਹਿਲਾਂ ਜ਼ਿਆਦਾ ਜਿਹੜਾ ਹੁੰਦਾ ਸੀ, ਅਣਮਿੱਥਿਆ ਹੀ ਜਿਹੜਾ ਹੁੰਦਾ ਸੀਗਾ, ਪਰ ਉਸ ਟਾਈਮ ਦੇ ਉੱਤੇ ਮੂਵਮੈਂਟ ਚੱਲ ਕੇ 8 ਘੰਟੇ ਇਸ ਨੂੰ ਜਿਹੜਾ ਆ ਉਹ ਕਿੱਤਾ ਜਿਹੜਾ ਹੋ ਗਿਆ ਸੀਗਾ। ਸੋ ਕਾਫੀ ਇਸ ਦਾ ਪੁਰਾਣਾ ਇਤਿਹਾਸ ਜਿਹੜਾ ਉਹ ਹੈਗਾ ਆ। ਤੇ ਇੰਟਰਨੈਸ਼ਨਲ ਵਰਕਰ ਡੇ ਥਾਂ ਦੇ ਉੱਤੇ ਕਹਿੰਦੇ ਵੀ ਅੱਜ ਦੁਨੀਆ ਦੇ ਵਿੱਚ ਮਨਾਇਆ ਜਿਹੜਾ ਜਾ ਰਿਹਾ ਹੈਗਾ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, CNN ਨੇ ਇੱਕ ਜਿਹੜੀ ਨਵੀਂ ਰਿਪੋਰਟ ਦਾਅਵਾ ਉਸ ਦੇ ਵਿੱਚ ਕੀਤਾ, ਕਾਫੀ ਵੱਡਾ ਜਿਹੜਾ ਦਾਅਵਾ ਕੀਤਾ ਖਾਸ ਕਰਕੇ ਈਰਾਨ ਵਾਰ ਨੂੰ ਜਿਹੜਾ ਉਹ ਲੈ ਕੇ। ਇਹ ਕਹਿ ਰਹੇ ਆ ਵੀ 8 ਮਿਡਲ ਈਸਟ ਦੇ ਮੁਲਕਾਂ 'ਚ ਜਿਹੜੇ ਅਮਰੀਕਾ ਦੇ ਵੱਖ-ਵੱਖ ਬੇਸ ਨੇ ਉਹਨਾਂ ਚੋਂ ਜਿਹੜੇ 16 ਬੇਸ ਆ ਉਹਨਾਂ ਨੂੰ ਈਰਾਨ ਵਾਲੇ ਡੈਮੇਜ ਕਰਨ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ।
ਕਹਿੰਦੇ ਵੀ ਈਰਾਨ ਤੇ ਉਸਦੇ ਜਿਹੜੇ ਐਲਾਈਜ਼ ਆ ਉਹਨਾਂ ਨੇ ਘੱਟੋ ਘੱਟ 16 ਯੂਐਸ ਦੇ ਜਿਹੜੇ ਮਿਲਟਰੀ ਇੰਸਟਾਲੇਸ਼ਨ ਆ, ਬੇਸਿਸ ਆ, ਚਾਹੇ ਕੋਈ ਵੱਡਾ ਹੈ ਤੇ ਚਾਹੇ ਕੋਈ ਛੋਟਾ ਆ, ਉਸ ਨੂੰ ਨੁਕਸਾਨ ਪਹੁੰਚਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਆ। ਕਹਿੰਦੇ ਵੀ ਕਈਆਂ ਦੇ ਵਿੱਚ ਜ਼ਿਆਦਾ ਤੇ ਕਈਆਂ ਦੇ ਵਿੱਚ ਪਾਰਸ਼ਲ ਲਈ ਜਿਹੜਾ ਉਹਨਾਂ ਨੂੰ ਅਨਯੂਜ਼ੇਬਲ ਬਣਾ ਦਿੱਤਾ ਹੈਗਾ ਆ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ CNN ਵਾਲੇ ਜਿਹੜੇ ਉਹ ਰਿਪੋਰਟ ਕਰ ਰਹੇ ਆ। $25 ਬਿਲੀਅਨ ਪਰਸੋਂ ਤੱਕ ਜਿਹੜੇ ਪੈਂਟਾਗਨ ਦੇ ਕੰਟਰੋਲਰ ਆ ਉਹਨਾਂ ਨੇ ਕਿਹਾ ਸੀਗਾ ਵੀ ਹੁਣ ਤੱਕ ਅਮਰੀਕਾ ਦਾ ਖਰਚ ਹੋ ਚੁੱਕਾ $25 ਬਿਲੀਅਨ ਜਿਹੜੇ ਆ ਉਹ ਆਲਰੇਡੀ ਲੱਗ ਚੁੱਕੇ ਆ। ਤੇ ਕਹਿੰਦੇ ਵੀ ਜੇ ਬੇਸਿਸ ਨੂੰ ਇਹਨਾਂ ਨੇ ਡੈਮੇਜ ਕਰਨਾ ਹੈ ਤੇ ਇਹਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਬਿਲੀਅਨ ਡਾਲਰ ਐਡ ਜਿਹੜੇ ਉਹ ਤੁਸੀਂ ਕਰ ਲਓ। ਸੋ ਕਾਫੀ ਮਹਿੰਗੀ ਵਾਰ ਜਿਹੜੀ ਆ ਉਹ ਓਵਰਆਲ ਹਮੇਸ਼ਾ ਹੀ ਵਾਰ ਜਿਹੜੀ ਆ ਉਹ ਮਹਿੰਗੀ ਹੋਈ ਹੁੰਦੀ ਆ, ਇਹ ਕੋਈ ਸਸਤੀ ਤਾਂ ਜਿਹੜੀ ਉਹ ਰਹਿੰਦੀ ਨਹੀਂ। ਸੋ ਉਹ ਸਿਚੁਏਸ਼ਨ ਜਿਹੜੀ ਉਹ ਆਪਣੇ ਸਾਹਮਣੇ ਆ ਚੁੱਕੀ ਹੈਗੀ ਆ। ਸੋ ਹਰਜੋਤ ਸਿੰਘ ਜੀ, ਇਹ ਇੱਕ ਬਹੁਤ ਵੱਡਾ ਜਿਹੜਾ ਦਾਵਾ CNN ਵਾਲੇ ਆਪਣੀ ਜਿਹੜੀ ਰਿਪੋਰਟ ਦੇ ਵਿੱਚ ਕਰ ਰਹੇ ਹੈਗੇ ਆ ਵੀ 16 ਬੇਸਿਸ ਨੂੰ ਜਿਹੜਾ ਉਹ ਨੁਕਸਾਨ ਪਹੁੰਚਿਆ ਹੈਗਾ। ਕਹਿੰਦੇ ਵੀ ਪਹਿਲੋਂ ਅੱਜ ਤੱਕ ਕਦੀ ਵੀ ਇਦਾਂ ਦੀ ਚੀਜ਼ ਨਹੀਂ ਸੀ ਦੇਖੀ ਗਈ। ਕੁਵੈਤ ਵਾਲਾ ਤਾਂ ਕਹਿੰਦੇ ਵੀ ਕਾਫੀ ਜ਼ਿਆਦਾ, ਕਿਉਂਕਿ ਉਹ ਜਿਹੜੇ ਗੁੰਬਦ ਜੇ ਆਪਾਂ ਸ਼ੁਰੂਆਤੀ ਲੜਾਈ ਦੇ ਦਿਨਾਂ ਦੇ ਵਿੱਚ ਹੀ ਦੇਖਿਆ ਸੀਗਾ ਵੀ ਜਿਹੜੇ US ਮਿਲਟਰੀ ਦੇ ਰਡਾਰ ਸਿਸਟਮ, ਉਹ ਜਿਹੜੇ ਗੁੰਬਦ ਜੇ ਚਿੱਟੇ ਜੇ ਸੀਗੇ, ਉਹਨਾਂ ਦੇ ਉੱਤੇ ਸਿੱਧੇ ਹੀ ਜਿਹੜੇ ਉਹ ਡਰੋਨ ਮਾਰ ਕੇ ਈਰਾਨ ਵਾਲਿਆਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਾ ਦਿੱਤਾ। ਇਹਦੇ ਵਿੱਚ ਇਹ ਵੀ ਦੇਖਿਆ ਗਿਆ ਸੀਗਾ ਆਪਣੀ ਫਰੈਂਡਲੀ ਫਾਇਰ ਦੇ ਵਿੱਚ ਕੁਵੈਤ ਵਾਲਿਆਂ ਨੇ ਅਮਰੀਕਾ ਦੇ 2 ਜਿਹੜੇ ਲੜਾਕੂ ਜਹਾਜ਼ ਆ ਉਹਨਾਂ ਨੂੰ ਵੀ ਸੁੱਟ ਲਿਆ ਸੀ। ਈਰਾਨ ਵਾਲੇ ਵੀ ਸੁੱਟਣ 'ਚ ਜਿਹੜੇ 2 ਜਹਾਜ਼ ਆ ਉਹ ਕਾਮਯਾਬ ਹੋਏ ਸੀਗੇ, ਪਰ 2 에ਅਰਮੈਨ ਜਿਹੜੇ ਡਿੱਗੇ ਸੀ ਉਹਨਾਂ ਨੂੰ ਸੁਰੱਖਿਅਤ ਉੱਥੋਂ ਕੱਢ ਲਿਆ ਗਿਆ ਸੀਗਾ। ਸੋ ਅਮਰੀਕਾ ਨੇ ਵੀ ਬਹੁਤ ਨੁਕਸਾਨ ਜਿਹੜਾ ਈਰਾਨ ਦਾ ਜਿਹੜਾ ਉਹ ਕੀਤਾ ਹੈ। ਉਹਨਾਂ ਦੀ ਬਹੁਤ ਸਾਰੀ ਜਿਹੜੀ ਕਹਿ ਲਓ ਵੀ ਲੀਡਰਸ਼ਿਪ ਆ, ਟੌਪ ਦੀ ਜਿਹੜੀ ਆ ਮੈਜੋਰਟੀ, ਉਹ ਖਤਮ ਕਰ ਦਿੱਤੀ ਗਈ ਹੈਗੀ ਆ। ਉਸ ਤੋਂ ਇਲਾਵਾ ਇਹਨਾਂ ਦੇ ਬੈਲਿਸਟਿਕ ਮਿਜ਼ਾਈਲਸ ਵਾਲੇ ਸਿਸਟਮ ਉਹਨਾਂ ਨੂੰ ਵੀ ਡਿਸਟਰੋਏ ਜਿਹੜਾ ਉਹ ਕਰਨ 'ਚ ਕਾਮਯਾਬ ਰਹੇ ਆ। ਪਰ ਹੁਣ ਪਿਛਲੇ ਕੁਝ 2 ਵੀਕ ਦੀ ਸੀਜ਼ ਫਾਇਰ ਦੇ ਵਿੱਚ ਉਹ ਇਹ ਰਿਪੋਰਟਿੰਗ ਆ ਰਹੀ ਆ ਉੱਧਰੋਂ ਵੀ ਉਹ ਹੁਣ ਕਹਿ ਲਓ ਵੀ ਆਪਣੀਆਂ ਜਿਹੜੀਆਂ ਮਿਜ਼ਾਈਲਾਂ ਥੱਲੇ ਉਹਨਾਂ ਦੀਆਂ ਰਹਿ ਗਈਆਂ, ਦੱਬ ਗਈਆਂ ਆ, ਜਿਹੜੀਆਂ ਬੰਕਰ ਬਸਟਰ ਬੰਬਾਂ ਦੇ ਨਾਲ ਇਹਨਾਂ ਨੇ ਕਿਉਂਕਿ ਕਿੰਨੇ ਹਜ਼ਾਰ ਜਿਹੜੇ ਬੰਬ ਆ ਅਮਰੀਕਾ ਤੇ ਇਜ਼ਰਾਈਲ ਨੇ ਮਿਲ ਕੇ ਈਰਾਨ ਦੇ ਉੱਤੇ ਜਿਹੜੇ ਸੁੱਟੇ ਆ, ਵੀ ਉਹਨਾਂ ਨੂੰ ਉੱਥੋਂ ਹੁਣ ਕੱਢਣ ਦੇ ਵਿੱਚ ਲੱਗੇ ਹੋਏ ਹੈਗੇ ਆ। ਸੋ ਇਹ ਆਊਟਲੈਟ CNN ਵਾਲੇ ਦਾਵਾ ਕਰ ਰਹੇ ਆ ਸੈਟੇਲਾਈਟ ਇਮੇਜ ਤੇ ਇੰਟਰਵਿਊਜ਼ ਜਿਹੜੀਆਂ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਕੀਤੀਆਂ ਆ US ਦੇ ਵਿੱਚ ਤੇ ਗਲਫ ਦੇ ਜਿਹੜੇ ਅਰਬ ਮੁਲਕ ਆ ਉਹਨਾਂ ਦੇ ਵਿੱਚ। ਸੋ ਉਹ ਜਿਹੜਾ ਉਹ ਕਹਿ ਰਹੇ ਆ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਇਸ ਦੇ ਵਿੱਚ ਪਹੁੰਚਿਆ ਹੈਗਾ ਆ। ਇਹਦੇ ਨਾਲ ਇਹ ਵੀ ਹੋ ਸਕਦਾ ਵੀ ਕੁਝ ਬੇਸ ਸ਼ਾਇਦ US ਨੂੰ ਕਿਤੇ ਬੰਦ ਹੀ ਜਿਹੜੇ ਆ ਉਹ ਨਾ ਕਰਨੇ ਪੈ ਜਾਣ। ਇਸ ਦੇ ਉੱਤੇ ਵੀ ਜਿਹੜੇ ਹੁਣ ਸਵਾਲ ਉੱਠ ਰਹੇ ਹੈਗੇ ਆ। ਸੋ ਇੱਕ US ਦਾ ਸੋਰਸ ਇਸ ਜਿਹੜੀ ਰਿਪੋਰਟਿੰਗ ਦੇ ਵਿੱਚ ਉਹ ਦੱਸ ਰਿਹਾ, ਕਹਿੰਦਾ ਵੀ ਇੰਨਾ ਕੁ ਜ਼ਿਆਦਾ ਡੈਮੇਜ ਸਕੇਲ ਜਿਹੜਾ ਹੋਇਆ ਵੀ ਅਨਪ੍ਰੈਸੀਡੈਂਟਡ ਆ। ਕਹਿੰਦਾ ਵੀ ਮੈਂ ਇਦਾਂ ਦਾ ਅੱਜ ਤੱਕ ਕਦੀ ਜਿਹੜਾ ਨੁਕਸਾਨ ਆ ਉਹ ਨਹੀਂ ਸੀ ਜਿਹੜਾ ਉਹ ਦੇਖਿਆ। ਈਰਾਨ ਦੇ ਫੋਰਸਿਸ ਵਾਲਿਆਂ ਨੇ ਜ਼ਿਆਦਾਤਰ ਜਿਹੜੇ ਐਡਵਾਂਸਡ ਰਡਾਰ ਇੰਸਟਾਲੇਸ਼ਨ ਆ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ। ਕਮਿਊਨੀਕੇਸ਼ਨ ਇਨਫਰਾਸਟ੍ਰਕਚਰ ਤੇ 에ਅਰਕ੍ਰਾਫਟਸ ਨੂੰ ਹੀ ਈਰਾਨ ਵਾਲਿਆਂ ਨੇ ਜਿਹੜਾ ਉਹ ਨਿਸ਼ਾਨਾ ਬਣਾਇਆ। ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਲੁਕਵੇਂ ਢੰਗ 'ਚ ਚਾਈਨਾ ਵਾਲਿਆਂ ਨੇ ਕਹਿੰਦੇ ਬਹੁਤ ਮਦਦ ਈਰਾਨ ਵਾਲਿਆਂ ਦੀ ਕੀਤੀ, ਨਿਸ਼ਾਨਦੇਹੀ ਜਿਹੜੀ ਉਹ ਕਰਨ ਦੇ ਵਿੱਚ ਵੀ ਕਿਹੜੀ ਇੰਸਟਾਲੇਸ਼ਨ ਕਿੱਥੇ ਆ, ਕਿਹੜੇ ਜਿਹੜੇ ਥਾਵਾਂ ਦੇ ਉੱਤੇ ਤੁਸੀਂ ਹਮਲਾ ਕਰੋ ਤਾਂ ਇਹਨਾਂ ਨੂੰ ਨੁਕਸਾਨ ਜਿਹੜਾ ਉਹ ਪਹੁੰਚੇਗਾ। ਸੋ ਉਧਰ ਜਿਹੜੇ ਆਪਣੇ ਸਕੱਤਰ ਹੈਗੇ ਨੇ ਡਿਪਾਰਟਮੈਂਟ ਆਫ ਡਿਫੈਂਸ ਦੇ, ਉਹ ਕਹਿ ਲਓ ਵੀ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੀ ਬਿਆਨਬਾਜ਼ੀਆਂ ਜਿਹੜੀਆਂ ਆ ਉਹ ਚੱਲ ਰਹੀਆਂ, ਕਿਉਂਕਿ ਉਹਨਾਂ ਨੂੰ ਹੁਣ ਇਸ ਈਰਾਨ ਵਾਰ ਦੇ ਲਈ ਕਾਂਗਰਸ ਦੇ ਵਿੱਚ ਸਾਹਮਣੇ ਸੱਦਿਆ ਗਿਆ। ਸਵਾਲ ਜਵਾਬ ਜਿਹੜੇ ਉਹ ਹੋ ਰਹੇ ਆ ਤੇ ਸਵਾਲਾਂ ਦੇ ਜਿਹੜੇ ਵੱਡੇ ਜਿਹੜੇ ਕਹਿ ਲਓ ਵੀ ਪੱਕੇ ਜਵਾਬ ਆ ਉਹ ਹਾਲ ਦੀ ਘੜੀ ਇਹਨਾਂ ਦੇ ਕੋਲ ਹੈ ਨਹੀਂ ਆ। ਹਾਂ, ਜਿਹੜੀਆਂ ਗੱਲਾਂ ਸ਼ੁਰੂਆਤ ਤੋਂ ਕਰਦੇ ਆ ਰਹੇ ਸੀ ਵੀ ਉਹਨਾਂ ਨੇ ਨਿਊਕਲੀਅਰ ਬੰਬ ਬਣਾ ਲੈਣਾ ਸੀ, ਉਹ ਸਾਰਾ ਕੁਝ ਕਰਨ ਦੇ ਉਹ ਬਿਲਕੁਲ ਲਾਗੇ ਸੀਗਾ ਤੇ ਉਹ ਚੀਜ਼ਾਂ ਜਿਹੜੀਆਂ ਹੀ ਉੱਥੇ ਉਹਨਾਂ ਨੇ ਬਾਰ-ਬਾਰ ਇਸ ਦੇ ਵਿੱਚ ਨਾਲ ਦੱਸੀਆਂ ਹੈਗੀਆਂ ਆ। ਪੈਂਟਾਗਨ ਦਾ ਕੰਟਰੋਲਰ ਜਿਹੜਾ ਜੂਲਸ ਜੇ ਹਰਸਟ, ਉਹਨੇ ਲਾਅਮੇਕਰਸ ਨੂੰ ਜਿਹੜਾ ਦੱਸਿਆ, ਜਿੱਦਾਂ ਆਪਾਂ ਪਹਿਲਾਂ ਦੱਸਿਆ ਤੇ ਵੀ ਸੋ ਫਾਰ 25 ਬਿਲੀਅਨ ਆ ਤੇ ਇੰਟਰਨਲ ਐਸਟੀਮੇਟ ਕਹਿੰਦੇ ਵੀ ਦੱਸ ਰਹੇ ਵੀ ਇਹ 40 ਤੋਂ 50 ਬਿਲੀਅਨ ਡਾਲਰ ਤੱਕ ਦੀ ਜਿਹੜੀ ਇਹ ਵਾਰ ਹੋ ਸਕਦੀ ਆ। ਉਹ ਵੀ ਬਸ਼ਰਤੇ ਤਾਂ ਜੇ ਹੁਣ ਬਿਲਕੁਲ ਰੁਕ ਜਾਂਦੀ ਆ
ਤੇ ਇਸ ਨੂੰ ਜਿਹੜਾ ਰਿਪੇਅਰ ਕਰਨ ਦੇ ਵਿੱਚ ਇੰਨਾ ਖਰਚਾ ਜਿਹੜਾ ਉਹ ਆ ਸਕਦਾ ਹੈਗਾ ਆ। ਸੋ ਗਲਫ ਦੇ ਮੁਲਕ ਜਿਹੜੇ ਹਰਜੋਤ ਸਿੰਘ ਜੀ ਇਸ ਗੱਲੋਂ ਅੰਦਰ ਖਾਤੇ ਹੋ ਸਕਦਾ ਵੀ ਉਹ ਦਬਾਅ ਪਾ ਰਹੇ ਹੋਣ ਵੀ ਭਾਈ ਤੁਸੀਂ ਵੀ ਆਪਣਾ ਬੇਸ ਬੂਸ ਤੋਂ ਚੱਕੋ, ਵੀ ਸਾਨੂੰ ਤਾਂ ਹੋਰ ਜ਼ਿਆਦਾ ਖਤਰਾ ਜਿਹੜਾ ਬਣ ਗਿਆ ਆ, ਵੀ ਈਰਾਨ ਵਾਲੇ ਸਾਡੇ ਤੇ ਹੀ ਜਿਹੜਾ ਉਹ ਨਿਸ਼ਾਨਾ ਸਾਧੀ ਜਿਹੜਾ ਉਹ ਜਾ ਰਹੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਸਮਾਂ ਆਉਣ ਵਾਲਾ ਕਿਸ ਤਰੀਕੇ ਦਾ ਜਿਹੜਾ ਹਰਜੋਤ ਸਿੰਘ ਜੀ ਰਹਿੰਦਾ ਆ। ਪਰ CNN ਦੀ ਰਿਪੋਰਟਿੰਗ ਮੁਤਾਬਕ ਇਹ ਕਿਹਾ ਜਾ ਰਿਹਾ ਵੀ 16 US ਦੇ ਜਿਹੜੇ ਬੇਸਿਸ ਮਿਡਲ ਈਸਟ ਦੇ ਵਿੱਚ ਆ, ਉਹਨਾਂ ਨੂੰ ਈਰਾਨ ਵਾਲੇ ਨੁਕਸਾਨ ਪਹੁੰਚਾਉਣ 'ਚ ਕਾਮਯਾਬ ਰਹੇ ਆ। ਜੀ ਬਿਲਕੁਲ। ਸੋ ਇਸ ਰਿਪੋਰਟ ਦੇ ਮੁਤਾਬਕ ਕਹਿੰਦੇ ਵੀ US ਦੀ ਜਿਹੜੀ ਪੋਜੀਸ਼ਨ ਆ ਮਿਡਲ ਈਸਟ ਦੇ ਵਿੱਚ 16 ਬੇਸਿਸ ਦੇ ਉੱਤੇ ਕਾਫੀ ਮਾੜੀ ਹੋਈ ਹੈਗੀ ਆ। ਸੋ ਕਹਿੰਦੇ ਵੀ ਕੁਵੈਤ ਦਾ ਜਿਹੜਾ ਬਿਲਕੁਲ ਈਰਾਨ ਦੇ ਲਾਗੇ ਆ, ਉੱਥੋਂ ਤਾਂ ਜਿਹੜਾ ਪਾਰਸ਼ੀਅਲ ਵਿਡਰਾਅਲ ਜਿੱਦਾਂ 70% ਨਹੀਂ, ਪਾਰਸ਼ੀਅਲ ਨਹੀਂ, ਜ਼ਿਆਦਾ ਹੀ ਹੋ ਗਿਆ, 70% ਵਿਡਰਾਅਲ ਅਮਰੀਕਾ ਵਾਲੇ ਕਰ ਰਹੇ ਆ, ਤੇ ਸਾਊਦੀ, ਬਹਿਰੀਨ, ਓਮਾਨ ਉੱਥੋਂ ਵੀ ਪਾਰਸ਼ੀਅਲ ਵਿਡਰਾਅ ਕਰ ਰਹੇ ਹੈਗੇ ਆ। ਕੁਵੈਤ ਸਭ ਤੋਂ ਲਾਗੇ ਆ ਈਰਾਨ 'ਚ, ਤੇ ਉਹ ਕਹਿੰਦੇ ਵੀ ਇੰਨਾ ਜ਼ਿਆਦਾ ਡੈਮੇਜ ਹੋਇਆ ਉੱਥੇ ਦਾ ਬੇਸ ਅਮਰੀਕਾ ਦਾ ਜਿਹੜਾ ਸੀਗਾ, ਫੁੱਲੀ ਤੇ ਟੋਟਲੀ ਜਿਹੜਾ ਕਿ ਯੂਜ਼ੇਬਲ ਨਹੀਂ ਹੋ ਸਕਦਾ ਤੇ ਉਹ ਰਿਪੇਅਰੇਬਲ ਨਹੀਂ ਹੋ ਸਕਦਾ ਹੈਗਾ। ਕੈਂਪ ਬੀਹੋਰਿੰਗ ਤੇ ਕੈਂਪ ਐਰੀਫਜ਼ਾਨ ਇਹ ਜਿਹੜੇ ਬਹੁਤ ਕਲੋਜ਼ ਹੈਗੇ ਇੱਕ ਦੂਜੇ ਦੇ, ਤੇ ਕਹਿੰਦੇ ਵੀ ਫੁੱਲੀ ਡਿਸਮੈਂਟਲ ਹੋ ਗਏ ਤੇ ਫੁੱਲੀ ਪੈਕਡ ਅਪ, ਤੇ ਇਹ ਕਾਫੀ ਜਿਹੜੀ ਪੋਜੀਸ਼ਨ ਆ ਉੱਥੇ ਜਿਹੜੀ ਬੇਸਿਸ ਦੀ ਆ ਅਮਰੀਕਾ ਦੀ ਬੈਡ ਹੋਈ ਆ। ਇਹ CNN ਨੇ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ। ਉਧਰ ਅੱਜ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਹੈ ਕਿ ਜਿਹੜੀ ਈਰਾਨ ਦੀ ਜੰਗ ਆ ਉਹ ਟਰਮੀਨੇਟ ਕਰਤੀ ਆ, ਕਿਉਂਕਿ 60 ਦਿਨਾਂ ਦੀ ਡੈਡਲਾਈਨ ਸੀ। ਅਪ੍ਰੈਲ ਮਹੀਨੇ ਦੇ ਵਿੱਚ ਕਹਿੰਦੇ ਵੀ ਅਸੀਂ ਕਹਿ ਦਿੱਤਾ ਸੀ ਵੀ ਸੀਜ਼ ਫਾਇਰ ਹੋ ਗਿਆ, ਸੋ ਉਹਦਾ ਮਤਲਬ ਵੀ ਜੋ ਆ ਜੰਗ ਬੰਦ ਹੋ ਗਈ ਹੈਗੀ ਆ, ਕਿਉਂਕਿ ਨਹੀਂ ਤਾਂ ਕੀ ਆ ਇੱਕ 1973 ਦਾ ਰੂਲ ਹੈਗਾ ਆ, ਜਿਹਦੇ ਮੁਤਾਬਕ ਕਾਂਗਰਸ ਤੋਂ ਅਪਰੂਵਲ ਲੈਣਾ ਪੈਂਦਾ ਆ ਪ੍ਰੈਜ਼ੀਡੈਂਟ ਨੂੰ ਕੋਈ ਮਿਲਟਰੀ ਐਕਸ਼ਨ ਦੇ ਲਈ, ਜੇ ਉਹ 60 ਦਿਨਾਂ ਤੋਂ ਵੱਧ ਦਾ ਹੈਗਾ। ਸੋ 60 ਦਿਨਾਂ ਤੋਂ ਪਹਿਲਾਂ ਹੀ ਜਿਹੜਾ ਆ ਉਹ ਅੱਜ ਅਨਾਉਂਸਮੈਂਟ ਕਰ ਦਿੱਤੀ ਆ ਵੀ ਸਾਡੀ ਜਿਹੜੀ ਜੰਗ ਆ ਉਹ ਅਸੀਂ ਟਰਮੀਨੇਟ ਕਰ ਦਿੱਤੀ ਹੈਗੀ ਆ। ਇਹ ਵਾਸ਼ਿੰਗਟਨ ਪੋਸਟ ਜੋ ਆ ਰਿਪੋਰਟ ਕਰ ਰਿਹਾ ਹੈ, ਕਿਉਂਕਿ ਸੈਕਟਰੀ ਆਫ ਡਿਫੈਂਸ ਦੇ ਜਿਹੜੇ ਪੀਟ ਹੈਗਸਟ ਆ ਉਹਨਾਂ ਦੀ ਟੈਸਟੀਮੋਨੀ ਹੋਈ ਸੀ ਆਰਮ ਸਰਵਿਸਿਜ਼ ਕਮੇਟੀ ਦੇ ਸਾਹਮਣੇ, ਤੇ ਕਾਫੀ ਜ਼ਿਆਦਾ ਜਿਹੜੇ ਕੁਐਸਚਨਸ ਆ ਉਹਨਾਂ ਦੇ ਉਹ ਆਨਸਰ ਸਹੀ ਨਹੀਂ ਦੇ ਸਕੇ। ਹਾਲਾਂਕਿ ਕਹਿੰਦੇ ਸੀਜ਼ ਫਾਇਰ ਜ਼ਰੂਰ ਐਕਸਟੈਂਡ ਕਰ ਦਿੱਤੀ ਗਈ ਆ, ਪਰ ਈਰਾਨ ਦੇ ਜੋ ਉਹਨਾਂ ਦੇ ਅਜੇ ਵੀ ਉਹ ਚੌਕ ਹੋਲਡ ਦੇ ਵਿੱਚ ਆ। ਕਹਿੰਦੇ ਸਟੇਟ ਆਫ ਹਾਰਮਜ਼ ਨੂੰ ਲੈ ਕੇ US ਦੀ ਨੇਵੀ ਨੇ ਪੂਰਾ ਬਲੌਕੇਡ ਈਰਾਨ ਦੇ ਜਿਹੜੇ ਆਇਲ ਟੈਂਕਰਸ ਆ ਉਹਨਾਂ ਦਾ ਕੀਤਾ ਹੋਇਆ ਹੈ, ਜੋ ਕਿ ਸਮੁੰਦਰ ਤੋਂ ਬਾਹਰ ਹੋਰ ਕਿਸੇ ਮੁਲਕ ਨੂੰ ਨਾ ਜਾ ਸਕਣ। ਜੀ ਬਿਲਕੁਲ। ਉਧਰ ਅੱਜ ਜਿਹੜਾ ਇਹ ਰਿਪੋਰਟ ਆ ਰਹੀ ਆ ਵੀ ਨਵਾਂ ਜਿਹੜਾ ਪ੍ਰਪੋਜ਼ਲ ਆ ਈਰਾਨ ਦੇ ਦੁਆਰਾ, ਫਰੈਸ਼ ਪ੍ਰਪੋਜ਼ਲ ਪਾਕਿਸਤਾਨ ਜਿਹੜੇ ਕਿ ਮੀਡੀਏਟਰਸ ਹੈਗੇ ਆ ਉਹਨਾਂ ਨੂੰ ਘੱਲਿਆ ਜਿਹੜਾ ਹੋ ਗਿਆ ਹੈਗਾ ਆ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਕਿਵੇਂ ਜਿਹੜਾ ਉਹ ਸਿਚੁਏਸ਼ਨ ਉਧਰ ਜਿਹੜੀ ਉਹ ਬਣਦੀ ਆ। ਈਰਾਨ ਦੇ ਜਿਹੜੇ ਰਾਗਚੀ ਹੈਗੇ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਡਿਪਲੋਮੈਸੀ ਗੱਲਬਾਤ ਦੇ ਲਈ ਰੈਡੀ ਆ, ਤੇ US ਕਹਿੰਦੇ ਵੀ ਆਪਣਾ ਜਿਹੜਾ ਡਰਾਉਣ ਵਾਲਾ ਰੈਟੋਰਿਕ ਆ ਉਸ ਤੋਂ ਜਿਹੜਾ ਉਹ ਹਟੇ। ਕਹਿੰਦੇ ਵੀ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਤੇਲ ਦੀਆਂ ਕੀਮਤਾਂ 'ਚ ਥੋੜੀ ਜਿਹੀ ਗਿਰਾਵਟ ਦਰਜ ਹੋਈ ਆ, ਵੀ ਈਰਾਨ ਨੇ ਨਵਾਂ ਪੀਸ ਪ੍ਰਪੋਜ਼ਲ ਜਿਹੜਾ ਆ ਉਹ ਅਮਰੀਕਾ ਨੂੰ ਪਾਕਿਸਤਾਨ ਦੇ ਹੱਥੇ ਜਿਹੜਾ ਉਹ ਘੱਲਿਆ ਹੈਗਾ ਆ। ਟਰੰਪ ਹੁਣਾਂ ਦਾ ਕਹਿਣਾ ਆ, ਕਹਿੰਦੇ ਵੀ ਈਰਾਨ ਵਾਲੇ ਡੀਲ ਬਣਾਉਣਾ ਚਾਹੁੰਦੇ ਆ, ਪਰ ਉਹ ਅਜੇ ਸੈਟਿਸਫਾਈਡ ਨਹੀਂ ਹੈਗੇ, ਉਹ ਖੁਦ ਸੈਟਿਸਫਾਈਡ ਨਹੀਂ ਹੈਗੇ। ਸੋ ਕਹਿੰਦੇ ਵੀ ਦੇਖਦੇ ਆ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਸੋ ਇਹਨਾਂ ਨੇ ਵਾਈਟ ਹਾਊਸ ਨੇ ਬੀਤੇ ਦਿਨਾਂ ਦੇ ਵਿੱਚ ਇਹ ਬਿਆਨ ਦਿੱਤਾ ਸੀਗਾ ਵੀ ਅਸੀਂ ਪ੍ਰੈਸ ਦੇ ਜ਼ਰੀਏ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ, ਜੇ ਗੱਲਬਾਤ ਕਰਨੀ ਆ ਈਰਾਨ ਵਾਲਿਆਂ ਲਈ ਕਿਹਾ ਸੀਗਾ ਵਾਈਟ ਹਾਊਸ ਨੇ ਵੀ ਸਿੱਧੀ ਜਿਹੜੀ ਉਹ ਸਾਡੇ ਨਾਲ ਗੱਲ ਕਰੋ। ਪਰ ਇਹ ਹੁਣ ਜਿਹੜੀ ਗੱਲਬਾਤ ਆਪਾਂ ਨੂੰ ਪਤਾ ਵੀ ਜਿਹੜੇ ਮੀਡੀਏਟਰਸ ਆ ਉਹਨਾਂ ਦੇ ਜ਼ਰੀਏ ਹੋ ਰਹੀ ਆ। ਜਿਹੜਾ ਰਗਾਚੀ ਆ ਈਰਾਨ ਦਾ ਫੋਰਨ ਮਿਨਿਸਟਰ, ਉਹ ਬੀਤੇ ਦਿਨਾਂ ਦੇ ਵਿੱਚ ਟਰਕੀ, ਕਤਰ, ਸਾਊਦੀ ਅਰੇਬੀਆ, ਇਜਿਪਟ, ਇਰਾਕ, ਆਜ਼ਰਬਾਈਜਾਨ ਇਹਨਾਂ ਸਾਰਿਆਂ ਦੇ ਨਾਲ ਜਿਹੜੀ ਆ ਕਾਲ ਉਸਨੇ ਕੀਤੀ ਆ, ਤੇ ਕਈ ਮੁਲਕਾਂ ਦੇ ਵਿੱਚ ਉਹ ਖੁਦ ਵੀ ਆਪ ਜਾ ਕੇ ਜਿਹੜੇ ਉਹ ਆਇਆ ਹੈਗਾ ਆ। ਸੋ ਇਹ ਜਿਹੜੀ ਉਧਰ ਸਿਚੁਏਸ਼ਨ ਬਣੀ ਆ। ਸੋ ਟਰੰਪ ਹੁਣਾਂ ਨੇ ਕਿਹਾ ਆ ਵੀ ਇਹ ਰੈਡੀ ਨੇ ਈਰਾਨ ਵਾਲੇ ਗੱਲ ਕਰਨ ਦੇ ਲਈ, ਪਰ ਮੈਂ ਅਜੇ ਸੈਟਿਸਫਾਈਡ ਨਹੀਂ ਆ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਆ। US ਟ੍ਰੈਜਰੀ ਨੇ ਜਿਹੜਾ ਚੇਤਾਵਨੀ ਦਿੱਤੀ ਆ ਉਹਨਾਂ ਸ਼ਿਪਰਸ ਨੂੰ ਵੀ ਜੇ ਤੁਸੀਂ ਭਰਾਵਾ ਚੁੰਗੀ ਦਿੱਤੀ ਈਰਾਨ ਵਾਲਿਆਂ ਨੂੰ ਤਾਂ ਫਿਰ ਅਸੀਂ ਤੁਹਾਡੇ ਤੇ ਸੈਂਕਸ਼ਨਾਂ ਲਾ ਦੇਣੀਆਂ। ਸੋ ਸ਼ਿਪਰ ਵਿਚਾਰੇ ਜਿਹੜੇ ਉਹ ਬੜੇ ਕਸੂਤੇ ਜਿਹੜੇ ਉਹ ਫਸੇ ਨੇ,
ਈਰਾਨ ਵਾਲੇ ਲੰਘਣ ਨਹੀਂ ਦਿੰਦੇ, ਕਹਿੰਦੇ ਵੀ ਪੈਸੇ ਦਿਓ ਤੇ ਫਿਰ ਅਸੀਂ ਲੰਘਣ ਦੇਵਾਂਗੇ, ਤੇ ਜੇ ਪੈਸੇ ਲੈ ਕੇ ਈਰਾਨ ਵਾਲੇ ਉਹਨਾਂ ਨੂੰ ਲੰਘਾਉਂਦੇ ਆ ਤੇ ਅਮਰੀਕਾ ਵਾਲੇ ਕਹਿੰਦੇ ਵੀ ਅਸੀਂ ਤੁਹਾਡੀ ਜਿਹੜੀ ਢਿਬਰੀ ਟਾਈਟ ਕਰ ਦੇਣੀ ਆ, ਵੀ ਇੱਧਰ ਤੁਹਾਡੇ ਤੇ ਅਸੀਂ ਜਿਹੜੀਆਂ ਉਹ ਸੈਂਕਸ਼ਨਾਂ ਜਿਹੜੀਆਂ ਉਹ ਲਾ ਦੇਣੀਆਂ ਆ। ਸੋ ਉਹ ਸਿਚੁਏਸ਼ਨ ਉਹਨਾਂ ਦੇ ਲਈ ਜਿਹੜੀ ਬੜੀ ਬੈਡ ਜਿਹੜੀ ਓਵਰਆਲ ਸ਼ਿਪਰਸ ਦੇ ਲਈ ਜਿਹੜੀ ਉਧਰ ਬਣ ਚੁੱਕੀ ਆ, ਸਟੇਟ ਆਫ ਹਾਰਮੋਜ਼ ਦੇ ਵਿੱਚ ਖਾਸ ਕਰਕੇ। ਸੋ ਓਪੈਕ ਦੇ ਵਿੱਚੋਂ ਆਲਰੇਡੀ ਜਿਹੜਾ UAE ਆ ਉਹ ਬਾਹਰ ਨਿਕਲ ਚੁੱਕਾ ਹੈ। ਟ੍ਰੈਜਰੀ ਆਫਿਸ ਦੇ ਐਡਵਾਈਜ਼ਰੀ ਨੋਟ ਜਾਰੀ ਕੀਤਾ ਹੈ ਫੋਰਨ ਐਸਟ ਕੰਟਰੋਲ ਵਾਲਿਆਂ ਨੂੰ, ਵੀ ਕਹਿੰਦੇ ਵੀ ਸਾਨੂੰ ਪਤਾ ਵੀ ਈਰਾਨ ਵਾਲੇ ਡਿਮਾਂਡ ਕਰ ਰਹੇ ਆ ਪੇਮੈਂਟਸ ਸੇਫ ਪੈਸੇਜ ਦੇ ਲਈ ਹਾਰਮੋਜ਼ ਤੋਂ, ਤੇ ਕਈ ਸੈਵਰਲ ਆਪਸ਼ਨ ਜਿਹੜੀਆਂ ਦੇ ਰਹੇ ਆ, ਚਾਹੇ ਫੀਅਟ ਦੀ ਕਰੰਸੀ ਲਈ, ਡਿਜੀਟਲ ਐਸੈਟ, ਆਫਸੈਟ, ਇਨਫਾਰਮਲ ਸਵਾਪ, ਇਨ ਕਾਈਂਡ ਪੇਮੈਂਟ, ਚੈਰੀਟੇਬਲ ਡੋਨੇਸ਼ਨਸ ਇਰਾਨੀਅਨ ਰੈੱਡ ਕ੍ਰਿਸੈਂਟ ਸੁਸਾਇਟੀ ਦੇ ਨਾਂ ਦੇ ਉੱਤੇ ਜਾਂ ਅੰਬੈਸੀ ਨੂੰ ਜਿਹੜੀਆਂ ਦਿੱਤੀਆਂ ਜਾ ਰਹੀਆਂ ਆ। ਤੇ ਕਹਿੰਦੇ ਵੀ ਅਸੀਂ ਅਲਰਟ ਜਿਹੜਾ ਉਹ ਕਰ ਰਹੇ ਆ, ਇਸ਼ੂ ਕਰ ਰਹੇ ਆ, ਵਾਰਨਿੰਗ ਦੇ ਰਹੇ ਆ US ਤੇ ਨਾਨ US ਪਰਸਨਸ ਨੂੰ, ਵੀ ਉਹਨਾਂ ਨੂੰ ਤੁਹਾਨੂੰ ਜਿਹੜਾ ਸੈਂਕਸ਼ਨਸ ਦਾ ਡਰ ਹੋਊਗਾ ਅਮਰੀਕਾ ਦੇ ਵੱਲੋਂ, ਜੇ ਤੁਸੀਂ ਇਸ ਤਰੀਕੇ ਦੀ ਕੋਈ ਵੀ ਪੇਮੈਂਟ ਈਰਾਨ ਨੂੰ ਕੀਤੀ ਸੇਫ ਪੈਸੇਜ ਦੇ ਲਈ। ਸੋ ਇਹ ਹੁਣ ਉਹਨਾਂ ਨੇ ਜਿਹੜੀ ਉਹ ਨਵੀਂ ਚੇਤਾਵਨੀ ਦੇ ਦਿੱਤੀ ਆ। ਡੈਮੋਕ੍ਰੇਟ ਪਾਰਟੀ ਦੇ ਜਿਹੜੇ ਕਾਂਗਰਸਮੈਨ ਟੈਡ ਲਿਊ, ਉਹਨਾਂ ਨੇ ਕਿਹਾ ਵੀ ਅਮਰੀਕਨ ਲੋਕ ਇਸ ਟਾਈਮ ਪੂਰੀ ਤਰ੍ਹਾਂ ਕ੍ਰਸ਼ ਹੋ ਰਹੇ ਨੇ ਜਿਹੜੇ ਗੈਸ ਸਟੇਸ਼ਨ ਦੇ ਉੱਤੇ। ਅੱਜ AAA ਦੇ ਮੁਤਾਬਕ ਕੱਲ ਦੇ ਨਾਲੋਂ ਆਲਰੇਡੀ ਹਰਜੋਤ ਸਿੰਘ ਜੀ 15-20 ਸੈਂਟ ਭਾਅ ਜਿਹੜਾ ਉੱਤੇ ਚੱਲ ਗਿਆ, $4 ਤੇ 39 ਸੈਂਟ ਨੂੰ ਨੈਸ਼ਨਲ ਐਵਰੇਜ ਜਿਹੜੀ ਹੋ ਚੁੱਕੀ ਹੈ। ਕੈਲੀਫੋਰਨੀਆ 'ਚ $6 ਤੋਂ ਪਾਰ ਹੋ ਚੁੱਕੀ ਆ ਜਿਹੜੀ ਐਵਰੇਜ ਗੈਸ ਦੀ, ਜਿਹੜੀ ਗੈਸੋਲੀਨ ਦੀ ਪ੍ਰਾਈਸ 1 ਗੈਲਨ ਦੇ ਬਰਾਬਰ। ਸੋ ਕੰਮ ਜਿਹੜਾ ਉਹ ਖਾਸਾ ਇਸ ਟਾਈਮ ਬੈਡ ਜਿਹੜਾ ਉਹ ਖਾਸ ਕਰਕੇ ਆਇਲ ਨੂੰ ਲੈ ਕੇ, ਤੇਲ ਨੂੰ ਲੈ ਕੇ ਜਿਹੜਾ ਉਹ ਬਣਿਆ ਪਿਆ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਵੱਡਾ ਜਿਹੜਾ ਪ੍ਰੋਜੈਕਟ ਆ, ਜਿਸ ਟਾਈਮ ਉਹ ਪਹਿਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀਗਾ, ਕੈਨੇਡਾ ਤੋਂ USA ਨੂੰ ਜਿਹੜਾ ਆਇਲ ਪਾਈਪਲਾਈਨ ਦਾ, ਉਹ ਉਸ ਨੂੰ ਗੋ ਹੈਡ ਦੇ ਦਿੱਤਾ ਹੈਗਾ। ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਏ ਸੀ, ਉਹਨੇ ਆਉਂਦਿਆਂ ਨੇ ਪਹਿਲੇ ਦਿਨ ਹੀ ਇਹ ਪ੍ਰੋਜੈਕਟ ਨੂੰ ਬੰਦ ਕੀਤਾ ਸੀ, ਜਿਹਨੂੰ ਕੀਸਟੋਨ ਲਾਈਟ ਕਰਕੇ ਵੀ ਇਹ ਜਾਣਿਆ ਜਾਂਦਾ ਹੈਗਾ। 3 ਫੁੱਟ ਵਾਈਡ, ਜਿੱਦਾਂ 1 ਮੀਟਰ ਚੌੜੀ ਬ੍ਰਿਜਰ ਪਾਈਪਲਾਈਨ ਐਕਸਪੈਂਸ਼ਨ, ਇਹ 5.5 ਲੱਖ ਬੈਰਲ, ਜਾਣੀ ਕਿ 87,400 ਕਿਊਬਿਕ ਮੀਟਰ ਜਿਹੜਾ ਤੇਲ ਆ, ਆਇਲ ਆ, ਹਰ ਰੋਜ਼ ਕੈਨੇਡਾ ਤੋਂ ਮੌਂਟਾਨਾ, ਵਾਇਓਮਿੰਗ ਥਰੂ ਅਮਰੀਕਾ ਦੇ ਵਿੱਚ ਲਿਆਊਗੀ। ਇਹ ਪਾਈਪਲਾਈਨ ਦੇ ਵਿੱਚ ਹੋਰ ਜਿਹੜੇ ਸਟੇਟ ਤੇ ਫੈਡਰਲ এনवायरमेंटल ਅਪਰੂਵਲਸ ਚਾਹੀਦੇ ਆ ਕੰਸਟਰਕਸ਼ਨ ਦੇ ਲਈ, ਜਿਹੜੇ ਕਹਿੰਦੇ ਕੰਪਨੀ ਆਫੀਸ਼ੀਅਲਸ ਇਹ ਕਹਿੰਦੇ ਵੀ ਅਸੀਂ ਕੰਪਲੀਟ ਕਰ ਦਾਂਗੇ ਅਗਲੇ ਸਾਲ ਤਾਈਂ। এনवायरमेंटलिस्ट ਕੋਸ਼ਿਸ਼ ਕਰ ਰਹੇ ਆ ਵੀ ਇਹ ਜਿਹੜਾ ਪ੍ਰੋਜੈਕਟ ਆ ਇੱਥੇ ਬਹੁਤ ਵੱਡਾ ਬ੍ਰੇਕ ਤੇ ਸਪਿਲ ਹੋ ਸਕਦਾ ਆ, ਇਸ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ 650 ਮੀਲ ਲੰਮੀ ਪਾਈਪਲਾਈਨ, ਯਾਨੀ ਕਿ 1050 ਕਿਲੋਮੀਟਰ ਲੰਮੀ ਪਾਈਪਲਾਈਨ ਆ ਇਹ। 2/3 ਜਿਹੜਾ ਤੇਲ ਆ, ਬੈਟਰ ਨੋਨ ਐਜ਼ ਕੀਸਟੋਨ ਐਕਸਲ ਪਾਈਪਲਾਈਨ, ਇਹ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਲੈ ਕੇ ਆਊਗੀ, ਜਿਹਦੇ ਨਾਲ ਕੈਨੇਡਾ ਦੀ ਇਕਨੋਮੀ ਨੂੰ ਵੀ ਕਾਫੀ ਵੱਡਾ ਅਸਰ ਪਊਗਾ ਤੇ ਅਮਰੀਕਾ ਦਾ ਵੀ ਜਿਹੜਾ ਖਰਚਾ ਆ ਉਹ ਘੱਟ ਹੋਊਗਾ, ਜੋ ਕਿ ਮਿਡਲ ਈਸਟ ਜਾਂ ਹੋਰ ਮੁਲਕਾਂ ਤੋਂ ਇਹ ਤੇਲ ਲੈ ਕੇ ਆਉਂਦੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਲਾਈਮੇਟ ਚੇਂਜ ਨੂੰ ਲੈ ਕੇ ਇਹਦਾ ਪਰਮਿਟ ਕੈਂਸਲ ਕਰ ਦਿੱਤਾ ਸੀ 2021 ਦੇ ਵਿੱਚ। ਸੋ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਇਸ ਨੂੰ ਜਿਹੜਾ ਅਪਰੂਵਲ ਦੇ ਦਿੱਤਾ ਆ ਤੇ ਕਹਿੰਦੇ ਵੀ 1 ਸਾਲ ਦੇ ਵਿੱਚ ਅਸੀਂ ਇਹ ਪੂਰੀ ਪਾਈਪਲਾਈਨ ਆ ਉਸ ਨੂੰ ਕੰਪਲੀਟ ਕਰ ਦੇਵਾਂਗੇ ਜੀ। ਸੋ ਪ੍ਰੈਜ਼ੀਡੈਂਸ਼ੀਅਲ ਪਰਮਿਟ ਗ੍ਰਾਂਟ ਕਰ ਦਿੱਤਾ। ਪ੍ਰਾਈਵੇਟ ਕੰਪਨੀ ਹੈ US ਦੀ ਇੱਕ ਬ੍ਰਿਜਰ ਪਾਈਪਲਾਈਨ LLC, ਉਹਨਾਂ ਨੂੰ ਇਹ ਜਿਹੜਾ ਕ੍ਰਾਸ ਬਾਰਡਰ ਪ੍ਰੋਜੈਕਟ ਡਿਵੈਲਪ ਕਰਨ ਦੇ ਲਈ ਇਜਾਜ਼ਤ ਮਿਲ ਗਈ ਆ। ਤੇ ਕਹਿੰਦੇ ਵੀ ਜਿਹੜਾ ਆਲਰੇਡੀ ਇਨਫਰਾਸਟ੍ਰਕਚਰ ਬਿਲਟ ਹੋਇਆ ਪਿਆ ਸੀ, ਬਣਿਆ ਪਿਆ ਸੀਗਾ ਕੀਸਟੋਨ ਐਕਸਲ ਪਾਈਪਲਾਈਨ ਪ੍ਰੋਜੈਕਟ ਦਾ, ਉਸ ਦੀ ਉਹ ਵਰਤੋਂ ਕਰ ਸਕਣਗੇ। ਉਹਨਾਂ ਨੇ ਸਾਈਨ ਕਰਦੇ ਹੋਏ ਕਿਹਾ ਵੀ ਸਲਾਈਟਲੀ ਡਿਫਰੈਂਟ ਫਰਮ ਲਾਸਟ ਐਡਮਿਨਿਸਟ੍ਰੇਸ਼ਨ ਦੇ ਵੁਡਨਟ ਸਾਈਨ ਅ ਪਾਈਪਲਾਈਨ ਡੀਲ। ਸੋ ਜਿਹੜੇ ਪ੍ਰੈਡੀਸੈਸਰ ਸੀਗੇ ਇਹਨਾਂ ਦੇ ਪਹਿਲੇ ਰਾਸ਼ਟਰਪਤੀ ਇਹਨਾਂ ਤੋਂ ਜੋ ਬਾਈਡਨ, ਉਹਨਾਂ ਨੇ 2021 ਦੇ ਵਿੱਚ ਜਿਹੜਾ ਪ੍ਰੈਜ਼ੀਡੈਂਸ਼ੀਅਲ ਪਰਮਿਟ ਆ ਇਸ ਦਾ ਵਾਪਸ ਲੈ ਲਿਆ ਸੀਗਾ। ਸੋ ਕੈਨੇਡਾ ਨੂੰ ਵੀ ਜਿੱਦਾਂ ਤੁਸੀਂ ਕਿਹਾ ਵੀ ਫਾਇਦਾ, ਤੇ ਹੋਪਫੁਲੀ ਆਪਣੇ ਇੱਥੇ ਰਿਫਾਈਨ ਹੋ ਕੇ ਰਿਫਾਈਨ ਕਰਨ ਨੂੰ ਜਿਹੜਾ ਉਹ ਪਹੁੰਚੇ ਤੇ ਤੇਲ ਦੇ ਵਿੱਚ ਥੋੜਾ ਇੱਥੇ ਵਾਧਾ ਹੋਵੇ ਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਘਟ ਜਾਣ। ਇਹ ਸਾਰੇ ਜਾਣੇ ਹੁਣ ਉਮੀਦ ਜਿਹੜੀ ਉਹ ਲਾਈ ਬੈਠੇ ਆ। TC ਐਨਰਜੀ ਜਿਹੜੀ ਹੈਗੀ ਆ ਟਰਾਂਸ ਕੈਨੇਡਾ ਕਾਰਪੋਰੇਸ਼ਨ, ਉਹ ਹੁਣ ਡੀਫੰਕਟ ਹੋ ਚੁੱਕੀ ਆ।
ਉਸਨੇ ਸ਼ੁਰੂਆਤ ਕੀਤਾ ਸੀ ਓਰੀਜਨਲੀ ਇਸ ਦਾ ਇਨਫਰਾਸਟ੍ਰਕਚਰ ਬਿਲਟ ਅਪ ਜਿਹੜਾ ਉਹ ਕਰਨ ਦੇ ਲਈ। ਕੀਸਟੋਨ ਐਕਸਲ ਦੇ ਜਿਹੜੇ ਐਸਟ ਆ TC ਦੀ ਇੱਕ ਸਪਿਨ ਆਫ ਸਾਊਥ ਬੋ ਕਾਰਪੋਰੇਸ਼ਨ ਕਰਕੇ ਆ, ਉਹ ਹੁਣ ਕਹਿੰਦੇ ਵੀ ਨਵੀਂ ਐਕਸਪੋਰਟ ਪਾਈਪਲਾਈਨ ਜਿਹੜੀ ਉਹ ਬਣਾ ਰਹੀ ਆ। ਪ੍ਰੇਰੀ ਕਨੈਕਟਰ ਕਰਕੇ ਜਿਹੜਾ ਇਸ ਨੂੰ ਆਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਜਿਹੜਾ ਬ੍ਰਿਜਰ ਆ ਜਿਹੜੀ ਕੰਪਨੀ ਨੇ ਹੁਣ ਕੰਮ ਕਰਨਾ ਆ ਉਹਦਾ ਪ੍ਰਪੋਜ਼ਲ ਇਹੀ ਆ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਨੇ ਜਿਹੜਾ ਦੱਸਿਆ ਵੀ ਸਿਮਿਲਰ ਟੂ ਓਲਡ ਕੀਸਟੋਨ ਐਕਸਲ pipeline will follow the different route than the cancer project, which have transited through South Dakota and Nebraska. So filing ਜਿਹੜੀਆਂ ਇਹ ਦੱਸਦੀਆਂ ਵੀ 1000 ਕਿਲੋਮੀਟਰ ਲੰਬੀ ਜਿਹੜੀ ਪਾਈਪ ਆ ਉਹ ਕੈਨੇਡੀਅਨ ਜਿਹੜਾ ਹੈਵੀ ਕਰੂਡ ਆਇਲ ਆ ਉਹ ਇਧਰ ਨੂੰ ਮੋਂਟਾਨਾ ਦੇ ਵਿੱਚ ਲੈ ਕੇ ਆਊਗੀ, ਜਿੱਥੇ ਕਿ ਆਇਲ ਹੱਬ ਜਿਹੜਾ ਵਾਇਓਮਿੰਗ ਦੇ ਵਿੱਚ ਹੈਗਾ ਆ ਗਿਊਨਸੀ ਕਰਕੇ, ਉੱਥੇ ਜਿਹੜਾ ਉਹ ਹੋਣਾ ਆ। ਸੋ ਇਹਦੇ ਨਾਲ ਰਾਹਤ ਜਿਹੜੀ ਉਹ ਮਿਲੂਗੀ ਤੇ ਆਪਣੇ ਗਵਾਂਢੀ ਮੁਲਕ ਦੇ ਨਾਲ ਉਹਨਾਂ ਨੂੰ ਵੀ ਤੇ ਆਪਾਂ ਨੂੰ ਵੀ ਜਿਹੜਾ ਇਸ ਦਾ ਫਾਇਦਾ ਹੋਣ ਜਾ ਰਿਹਾ ਹੈਗਾ ਜੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ। ਕਹਿੰਦੇ ਵੀ ਨੋ ਸਕੂਲ, ਨੋ ਵਰਕ, ਨੋ ਸ਼ਾਪਿੰਗ। ਮੇ ਡੇ ਪ੍ਰੋਟੈਸਟ ਆ, ਇਕਨੋਮਿਕ ਬਲੈਕ ਆਊਟ ਆ। ਈਸਟ ਕੋਸਟ ਦੇ ਵਿੱਚ ਕਾਫੀ ਜਗ੍ਹਾ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਆ ਆਲਰੇਡੀ ਦੇਖਿਆ ਗਿਆ ਹੈਗਾ। ਪਹਿਲਾਂ ਨੋ ਕਿੰਗਸ ਡੇ ਪ੍ਰੋਟੈਸਟ ਆਪਾਂ ਦੇਖੇ ਹੈਗੇ ਆ। ਸੋ ਅੱਜ ਦਾ ਦਿਨ ਇਹਨਾਂ ਨੇ ਇਕਨੋਮਿਕ ਬਲੈਕ ਆਊਟ ਫॉर ਇੰਟਰਨੈਸ਼ਨਲ ਵਰਕਰਸ ਡੇ ਤੇ ਐਜ਼ ਅ ਪਾਰਟ ਆਫ 3500 ਮੇ ਡੇ ਸਟਰੋਂਗ ਇਵੈਂਟਸ ਹੋਣੀਆਂ ਪੂਰੇ ਅਮਰੀਕਾ ਦੇ ਵਿੱਚ, ਜਿੱਥੇ ਬੱਚਿਆਂ ਨੂੰ ਕਿਹਾ ਗਿਆ ਸਕੂਲੇ ਨਾ ਜਾਓ, ਕੰਮ ਵਾਲੇ ਕਹਿੰਦੇ ਕੰਮ ਨਹੀਂ ਕਰਨਾ, ਸ਼ਾਪਿੰਗ ਕਹਿੰਦੇ ਕਰਨੀ ਨਹੀਂ ਹੈ ਕਿਸੇ ਤਰ੍ਹਾਂ ਦੀ, ਤੇ ਮਾਰਚ ਕਰ ਰਹੇ ਹੈਗੇ ਆ ਬਲੌਕ ਪਾਰਟੀਜ਼ ਦੇ ਵਿੱਚ। ਤੇ ਈਸਟ ਕੋਸਟ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਹੈ ਵੀ ਮੈਨਹਟਨ ਦੇ ਵਿੱਚ ਇੱਕ ਗਰੁੱਪ ਜਿਹੜਾ ਐਮਾਜ਼ਨ ਵਰਕਰਸ ਦਾ ਆ, ਟੀਮਸਟਰ ਤੇ ਲੋਕਲ ਪੋਲੀਟੀਸ਼ੀਅਨਸ, ਉਹਨਾਂ ਨੇ ਮਾਰਚ ਕੀਤਾ ਨਿਊਯਾਰਕ ਦੀ ਪਬਲਿਕ ਲਾਇਬ੍ਰੇਰੀ ਜਿਹੜੀ ਆ ਮੇਨ ਬ੍ਰਾਂਚ ਤੋਂ ਐਮਾਜ਼ਨ ਦੀ ਜਿਹੜੀ ਫੈਸਿਲਿਟੀ ਹੈਗੀ ਆ। ਇਸੇ ਤਰ੍ਹਾਂ ਵਾਸ਼ਿੰਗਟਨ DC ਦੇ ਵਿੱਚ ਵੀ ਜਿਹੜੇ ਪ੍ਰੋਟੈਸਟ ਆ ਆਰਗੇਨਾਈਜ਼ ਕੀਤੇ ਗਏ ਹੈਗੇ ਆ। ਵਰਕਰਸ ਓਵਰ ਬਿਲੀਨੀਅਰਸ ਤੇ ਹੈਲਥ ਕੇਅਰ ਨਾਟ ਵਾਰਫੇਅਰ, ਇੱਦਾਂ ਦੇ ਜਿਹੜੇ ਪੋਸਟਰਸ ਉਹਨਾਂ ਨੇ ਫੜੇ ਹੋਏ ਸੀਗੇ। 6 ਪ੍ਰੋਟੈਸਟਰਸ ਜਿਨ੍ਹਾਂ ਦੇ ਵਿੱਚ ਇੱਕ ਸਨਰਾਈਜ਼ ਮੂਵਮੈਂਟ ਆ, ਯੂਥ ਸਨਰਾਈਜ਼ ਮੂਵਮੈਂਟ, ਉਹਨਾਂ ਨੂੰ ਅਰੈਸਟ ਕੀਤਾ ਗਿਆ ਆ ਕਿਉਂਕਿ ਉਹਨਾਂ ਨੇ ਮਿਨੀਐਪਲਸ ਦੇ ਵਿੱਚ ਬਲੌਕ ਕੀਤੇ ਸੀ ਬ੍ਰਿਜ ਨੂੰ। ਓਰੇਗਨ ਦੇ ਵਿੱਚ ਸਨਰਾਈਜ਼ ਪ੍ਰੋਟੈਸਟਰਸ ਨੇ ਹਿਲਟਨ ਹੋਟਲ ਦੀ ਲੌਬੀ ਨੂੰ ਜਿਹੜਾ ਆਕੂਪਾਈ ਕਰ ਲਿਆ, ਜਿੱਥੇ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ ਰਹਿ ਰਹੇ ਹੈਗੇ ਆ। ਮਈ ਦਾ ਜਿਹੜਾ ਦਿਨ ਹੈਗਾ ਆ ਮੋਸਟਲੀ ਇਹ ਪ੍ਰੋਟੈਸਟ ਨੂੰ ਗਿਣਿਆ ਜਾਂਦਾ। ਕਹਿੰਦੇ ਇਹ ਅੱਜ ਦਾ ਦਿਨ ਜਿਹੜਾ ਲੇਬਰ ਮੂਵਮੈਂਟ ਨੂੰ ਲੈ ਕੇ ਜੀ ਲੇਬਰ ਡੇ ਨੂੰ ਲੈ ਕੇ, ਤੇ ਕਹਿੰਦੇ ਵੀ ਡਿਮਾਂਡ ਕਰ ਰਹੇ ਆ ਜਿਹੜੇ ਪ੍ਰੋਟੈਸਟਰਸ ਨੋ ਆਈਸ, ਨੋ ਵਾਰ, ਟੈਕਸਿੰਗ ਦਾ ਰਿਚ। ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਵਿਨ ਸਿਟੀਜ਼ ਦੇ ਵਿੱਚ ਜੋ ਮਿਨੀਸੋਟਾ ਵਾਲਾ ਏਰੀਆ, ਉੱਥੇ ਲੋਕਾਂ ਨੇ ਕਾਫੀ ਵੱਡੇ ਜਿਹੜੇ ਪ੍ਰੋਟੈਸਟ ਕੀਤੇ ਹੈਗੇ ਆ। 15 ਸਕੂਲ ਡਿਸਟ੍ਰਿਕਟਸ ਨਾਰਥ ਕੈਰੋਲੀਨਾ ਦੇ ਵਿੱਚ ਜਿਹੜੇ ਇਫੈਕਟ ਹੋ ਰਹੇ ਹੈਗੇ ਆ, ਉੱਥੇ ਟੀਚਰਸ ਯੂਨੀਅਨ ਤੇ ਸਟੂਡੈਂਟਸ ਕਾਫੀ ਭਾਗ ਲੈ ਰਹੇ ਆ ਇਹਨਾਂ ਪ੍ਰੋਟੈਸਟ ਦੇ ਵਿੱਚ। ਸੋ ਇਸੇ ਤਰ੍ਹਾਂ ਸੈਂਸ਼ੁਰਾ ਕੋਕੁਤਲਾ ਕਰਕੇ ਇੱਕ ਸਟੂਡੈਂਟ ਆ ਪਰਡੂ ਯੂਨੀਵਰਸਿਟੀ ਦੇ ਵੈਸਟ ਲੈਫੀਅਟ ਇੰਡੀਆਨਾ ਦੇ ਵਿੱਚ, ਉਹਨਾਂ ਨੇ ਕਹਿੰਦੇ ਵੀ ਅਸੀਂ ਕੈਂਪਸ ਦੇ ਵਿੱਚ ਸਨਰਾਈਜ਼ ਮੂਵਮੈਂਟ ਚੈਪਟਰ ਜਿਹੜਾ ਆ ਉਹਨਾਂ ਨੇ ਵੀ ਇਹ ਪ੍ਰੋਟੈਸਟ ਆਰਗੇਨਾਈਜ਼ ਕੀਤਾ ਹੈਗਾ। ਸੋ ਕਾਫੀ ਜਗ੍ਹਾ ਦੇ ਉੱਤੇ 3500 ਦੇ ਕਰੀਬ ਕਹਿੰਦੇ ਪ੍ਰੋਟੈਸਟ ਆ ਅਮਰੀਕਾ ਦੇ ਵਿੱਚ ਅੱਜ ਹੋਣੇ ਹੈਗੇ ਜੀ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ,
सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਕਰਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਕਹਿੰਦੇ ਵੀ ਟੌਪ ਦੀਆਂ ਜਿਹੜੀਆਂ AI ਕੰਪਨੀਜ਼ ਆ ਉਹ ਮੰਨ ਗਈਆਂ ਆ ਵੀ ਅਸੀਂ ਪੈਂਟਾਗਨ ਦੇ ਨਾਲ ਕੰਮ ਕਰਾਂਗੇ ਸੀਕ੍ਰੇਟ ਡਾਟਾ ਦੇ ਨਾਲ। ਸੋ ਜਿਹੜੀ ਐਂਥਰੋਪਿਕ ਵਾਲਿਆਂ ਦਾ ਰੌਲਾ ਜਿਹੜਾ ਉਹ ਪਿਆ ਸੀਗਾ। ਐਂਥਰੋਪਿਕ ਵਾਲੇ ਕਹਿੰਦੇ ਵੀ ਭਾਈ ਤੁਸੀਂ ਸਾਡੀ ਜਿਹੜਾ ਕਲਾਉਡ ਆ ਤੇ ਹੋਰ ਸਿਸਟਮ ਆ ਉਹਨਾਂ ਨੂੰ ਤੁਸੀਂ ਨਹੀਂ ਵਰਤ ਸਕਦੇ ਅਮਰੀਕਾ ਦੇ ਲੋਕਾਂ ਦੀ ਜਿਹੜੀ ਸਰਵੇਲੈਂਸ ਕਰਨ ਦੇ ਲਈ ਤੇ ਫੁੱਲੀ ਆਟੋਮੇਟਿਡ ਜਿਹੜੇ ਵੈਪਨਸ ਆ, ਆਟੋਨੋਮਸ ਵੈਪਨਸ ਆ ਉਹ ਬਣਾਉਣ ਦੇ ਲਈ। ਉਹ ਪਿੱਛੇ ਹਟੇ ਪਰ ਉਹਨਾਂ ਦੀ ਜਗ੍ਹਾ ਦੇ ਉੱਤੇ ਕਹਿੰਦੇ ਵੀ ਇੱਕ ਤੋਂ ਬਾਅਦ ਇੱਕ ਲੈਣ ਲੱਗ ਗਈ AI ਕੰਪਨੀਜ਼ ਦੀ। ਉਹ ਕਹਿੰਦੇ ਵੀ ਚੱਕਰ ਹੀ ਕੋਈ ਨਹੀਂ, ਸਾਨੂੰ ਡਾਲਰ ਆਉਣ ਦਿਓ ਤੁਸੀਂ ਪੈਂਟਾਗਨ ਵਾਲੇ ਤੇ ਅਸੀਂ ਤੁਹਾਡੇ ਲਈ ਜਿਹੜਾ ਉਹ ਕੰਮ ਕਰਾਂਗੇ। 7 ਲੀਡਿੰਗ ਜਿਹੜੀ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਡੀਲ ਆ ਉਹ ਪੈਂਟਾਗਨ ਦੇ ਨਾਲ ਬਣਾ ਲਈ ਆ। ਜਿਹੜੇ ਪੈਂਟਾਗਨ ਦੇ ਕਲਾਸੀਫਾਈਡ ਕੰਪਿਊਟਰ ਨੈਟਵਰਕ ਆ ਉਹਦੇ ਵਿੱਚ ਉਹ ਆਪਣੀ ਟੈਕਨੋਲੋਜੀ ਡਿਪਲੋਏ ਹੁਣ ਕਰਨਗੇ। ਸੋ ਪੈਂਟਾਗਨ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਟੁਗੇਦਰ ਦ ਵਾਰ ਡਿਪਾਰਟਮੈਂਟ ਐਂਡ these strategic partners share the conviction that American leadership in AI is indispensable to national security। ਵੀ ਮੁਲਕ ਦੀ ਰੱਖਿਆ ਦੇ ਲਈ ਜਿਹੜੀ AI ਵਾਲੀ ਆ ਉਹ ਉਸ ਦਾ ਕੋਈ ਤੋੜ ਹੋਰ ਨਹੀਂ ਆ ਤੇ ਇਹ ਜਿਹੜੇ ਸਾਡੇ ਪਾਰਟਨਰਸ ਆ ਤੇ ਵਾਰ ਡਿਪਾਰਟਮੈਂਟ ਆ ਅਸੀਂ ਮਿਲ ਕੇ ਹੋਰ ਕੰਮ ਬਿਹਤਰ ਜਿਹੜਾ ਉਹ ਕਰਾਂਗੇ। ਕਹਿੰਦੇ ਵੀ ਡਿਪਾਰਟਮੈਂਟ ਪਲਾਨ ਕਰ ਰਿਹਾ ਹੈ ਇਹ ਟੈਕਨੋਲੋਜੀ ਦੀ ਵਰਤੋਂ ਕਰਕੇ ਐਨਾਲਾਈਜ਼ ਕਰਨਗੇ ਡਾਟਾ ਨੂੰ ਤੇ ਨਾਲ ਕਹਿੰਦੇ ਵੀ ਇੰਪਰੂਵ ਕਰਾਂਗੇ ਡਿਸੀਜਨ ਮੇਕਿੰਗ ਨੂੰ ਜਿਹੜੀ ਬੈਟਲਫੀਲਡ ਦੇ ਉੱਤੇ ਹੁੰਦੀ ਆ। ਸੋ ਸਿੱਧੇ ਅਸਿੱਧੇ ਰੂਪ ਦੇ ਵਿੱਚ AI ਹੁਣ ਫੈਸਲੇ ਲਊਗੀ ਜਾਂ ਫੈਸਲੇ ਲੈਣ ਦੇ ਵਿੱਚ ਮਦਦ ਜਿਹੜੀ ਉਹ ਕਰੂਗੀ ਵੀ ਕਿੱਥੇ ਬੰਬ ਸਿੱਟਣਾ ਕਿੱਥੇ ਨਹੀਂ ਸਿੱਟਣਾ ਜਾਂ ਕੀ ਜਿਹੜਾ ਆ ਉਹ ਲੜਾਈ ਦੇ ਵਿੱਚ ਅੱਗੇ ਕਾਰਵਾਈ ਹੋਵੇ। ਈਰਾਨ ਦੇ ਵਿੱਚ ਜਿਹੜੀ ਬੱਚੀਆਂ ਦੇ ਸਕੂਲ ਦੇ ਉੱਤੇ ਸੁੱਟਿਆ ਗਿਆ ਬੰਬ ਆ ਉਹਨੂੰ ਲੈ ਕੇ ਵੀ ਕਹਿੰਦੇ ਵੀ ਉਹਦੇ ਵਿੱਚ AI ਦੀ ਬਦਬੂ ਇਸ ਲਈ ਆ ਰਹੀ ਆ ਵੀ ਜੇ ਕੋਈ ਇਨਸਾਨ ਹੁੰਦਾ ਤੇ ਉਹਨੂੰ ਪਤਾ ਹੋਣਾ ਸੀਗਾ ਵੀ ਇਹ ਪੁਰਾਣਾ ਜਿਹੜਾ IRGC ਦਾ ਅੱਡਾ ਕਿਸੇ ਟਾਈਮ ਤੇ ਰਿਹਾ ਪਰ ਉਸ ਤੋਂ ਕਈ ਸਾਲਾਂ ਤੋਂ ਹੁਣ ਉੱਥੇ ਸਕੂਲ ਸੀਗਾ ਪਰ ਫਿਰ ਵੀ ਉਸ ਦੇ ਬਾਵਜੂਦ ਇਹ ਗਲਤੀ ਜਿਹੜੀ ਉਹ ਹੋਈ ਆ ਕਿ ਇਹ AI ਦੀ ਆ ਜਾਂ ਹਿਊਮਨ ਐਰਰ ਸੀਗਾ ਉਸ ਨੂੰ ਲੈ ਕੇ ਜਿਹੜੀ ਉਹ ਹੁਣ ਸਵਾਲ ਆ। ਹਾਲ ਦੀ ਘੜੀ ਇਨਵੈਸਟੀਗੇਸ਼ਨ ਦੇ ਬਾਰੇ ਆਪਾਂ ਨੂੰ ਉਹਦੇ ਬਾਰੇ ਕੁਝ ਬਹੁਤਾ ਪਤਾ ਨਹੀਂ ਕਿਉਂਕਿ ਸਰਕਾਰ ਦੇ ਦੁਆਰਾ ਦੱਸਿਆ ਨਹੀਂ ਗਿਆ। ਪਰ ਐਂਥਰੋਪਿਕ ਨੂੰ ਜਿਹੜਾ ਛੱਡ ਦਈਏ ਤਾਂ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਮਾਈਕਰੋਸਾਫਟ, ਐਮਾਜ਼ਨ, ਗੂਗਲ, ਓਪਨ AI ਇਹਨਾਂ ਸਾਰਿਆਂ ਨੇ ਪੈਂਟਾਗਨ ਦੇ ਨਾਲ ਜਿਹੜੀ ਆ ਉਹ ਕਹਿ ਲਓ ਵੀ ਡੀਲਸ ਜਿਹੜੀਆਂ ਉਹ ਬਣਾ ਲਈਆਂ ਆ ਵੀ ਇਹਨਾਂ ਦੀ ਜਿਹੜੀ AI ਟੈਕਨੋਲੋਜੀ ਆ ਉਹ ਪੈਂਟਾਗਨ ਦੇ ਵਿੱਚ ਵਰਤੀ ਜਾਵੇਗੀ। ਜੀ ਅਗਲੀ ਖਬਰ ਵੱਲ ਚੱਲੀਏ। ਕੁਝ ਇੰਡੀਆ ਦੇ ਨਾਲ ਰਿਲੇਟਡ ਆ। ਇੰਡੀਆ ਦਾ ਜਿਹੜਾ ਰੁਪਈਆ ਆ ਕਹਿੰਦੇ ਵੀ ਰੈਕਡ ਲੋ ਡਾਲਰ ਦੇ ਮੁਕਾਬਲੇ ਹੈਗਾ ਆ ਤੇ ਇੰਡੀਆ ਦੇ ਲਈ ਅੱਜ ਬਲੂਮਬਰਗ ਰਿਪੋਰਟ ਕਰ ਰਿਹਾ ਇੱਕ ਬਹੁਤ ਵੱਡੀ ਪ੍ਰੋਬਲਮ ਹੋਊਗੀ ਵੀ ਜਿਹੜਾ ਇੰਡੀਆ ਦਾ ਚੀਪ ਮਨੀ ਏਰਾ ਹੈਗਾ ਆ ਉਹ ਐਂਡ ਹੋਊਗਾ ਕਿਉਂਕਿ ਬਹੁਤ ਸਾਰੇ ਲੋਕ ਕੰਪਨੀਆਂ ਜਾਂ ਬਹੁਤ ਸਾਰੇ ਮੁਲਕ ਜਿਹੜੇ ਆ ਉੱਥੋਂ ਸਮਾਨ ਖਰੀਦਦੇ ਆ ਤੇ ਹੁਣ ਜੇ ਰੁਪਈਆ ਹੋਰ ਥੱਲੇ ਨੂੰ ਜਾਈ ਜਾਂਦਾ ਤੇ ਉਹਦਾ ਜਿਹੜਾ ਅਸਰ ਆ ਇੰਡੀਆ ਵਾਲਿਆਂ ਤੇ ਬਹੁਤ ਜ਼ਿਆਦਾ ਪੈਂਦਾ ਜੇ ਉਹਨਾਂ ਨੇ ਬਾਹਰੋਂ ਕੋਈ ਸਮਾਨ ਖਰੀਦਣਾ ਹੈਗਾ ਆ।
ਇੰਡੀਆ ਦੀ ਜਿਹੜੀ ਵੀਕ ਕਰੰਸੀ ਹੈਗੀ ਆ, ਕਹਿੰਦੇ ਵੀ ਡੀਪਰ ਪ੍ਰੋਬਲਮ ਦੈਨ ਇਰਾਨ ਵਾਰ। ਇਹ ਦਾ ਇਕੋਨੋਮਿਸਟ ਅੱਜ ਦਾ ਨਿਊਜ਼ਪੇਪਰ ਆ, ਉਹਨਾਂ ਨੇ ਵੀ ਰਿਪੋਰਟ ਕੀਤਾ ਹੈਗਾ। ਕਹਿੰਦੇ ਵੀ ਖਲਾ ਇਰਾਨ ਵਾਰ ਦੀ ਗੱਲ ਨਹੀਂ, ਇੰਡੀਆ ਦੀ ਇਕੋਨਮੀ ਆਲਰੇਡੀ ਬਹੁਤ ਜ਼ਿਆਦਾ ਵੀਕ ਹੈਗੀ ਆ। ਤੇ ਇੰਡੀਆ ਦੇ ਵਿੱਚ 70 ਮਿਲੀਅਨ ਲੋਕ ਹੈਗੇ ਆ। 1.45 ਬਿਲੀਅਨ ਡਾਲਰ ਸਟਰੋਂਗ ਫਾਰਮਰ ਕਲੋਨੀ, ਕਹਿੰਦੇ ਇਹ ਆਪਣਾ ਟਾਈਟਲ ਰੀਗੇਨ ਕਰਨ ਲਈ 5th ਲਾਰਜੈਸਟ ਇਕੋਨਮੀ ਦਾ ਕੋਸ਼ਿਸ਼ ਤਾਂ ਕਰ ਰਹੀ ਆ, ਪਰ ਇੰਡੀਆ ਡ੍ਰੌਪ ਟੂ 6th ਪਲੇਸ ਆਲਰੇਡੀ। ਸੋ ਰੁਪਈਏ ਦੀ ਜਿਹੜੀ ਕੰਡੀਸ਼ਨ ਆ, ਉਹਦੇ ਕਰਕੇ ਇੰਡੀਆ ਦਾ ਜਿਹੜਾ ਆ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ। ਤੇ ਤੀਸਰਾ ਇਹ ਆ ਵੀ ਬਹੁਤ ਗੱਪਾਂ ਵੀ ਛੱਡਦੇ ਰਹਿੰਦੇ ਹੈਗੇ ਆ, ਤੇ ਇਰਾਨ ਨੂੰ ਲੈ ਕੇ ਇੱਕ ਪਾਸੇ ਇਰਾਨ ਨਾਲ ਰਿਲੇਸ਼ਨ ਰੱਖਣ ਦੀ ਕੋਸ਼ਿਸ਼ ਕਰਦੇ ਆ, ਦੂਸਰੇ ਪਾਸੇ ਅਮਰੀਕਾ ਨਾਲ ਰੱਖਦੇ ਹੈਗੇ ਆ। ਦੋ ਬੇੜੀਆਂ ਦਾ ਸਵਾਰ ਜਿਹੜਾ ਕਹਿੰਦੇ ਵੀ ਉਹਦੇ ਲਈ ਬੜਾ ਔਖਾ ਹੈਗਾ। ਭਾਰਤ ਦੀ ਜਿਹੜੀ ਇਹ ਸਮੱਸਿਆ ਇਸ ਵੇਲੇ ਇਹ ਆ ਵੀ ਉਹਨਾਂ ਦੀ ਸਿਆਸੀ ਆਗੂ ਜਾਂ ਪਾਰਟੀ ਕਿਤੇ ਵੱਡੀ ਹੈਗੀ ਆ, ਅਸਲ 'ਚ ਏਸ਼ੀਆ ਮਾਰਕੀਟ ਦੇ ਵਿੱਚ ਉਹ ਆਪਣਾ ਜਿਹੜਾ ਥਾਂ ਬਣਾਉਣ ਦੇ ਲਈ ਤਰਲੋ ਮੱਛੀ ਹੋ ਰਹੇ ਆ। ਜਿੱਦਾਂ ਕਿ ਚੀਨ, ਰੂਸ ਤੇ ਇਰਾਨ ਇਹ ਹੁਣ ਪਹਿਲਾਂ ਵੱਡੇ ਖਿਡਾਰੀ ਬਣ ਚੁੱਕੇ ਹੈਗੇ ਆ, ਤੇ ਸਮੁੰਦਰੀ ਤਾਕਤ ਇੰਡੀਆ ਦੇ ਕੋਲ ਇੰਨੀ ਹੈ ਨਹੀਂ। ਮੈਰੀਟਾਈਮ ਵਰਸਸ ਕੰਟੀਨੈਂਟਲ ਪਾਵਰ, ਤੇ ਸਮੁੰਦਰੀ ਤਾਕਤ ਦੇ ਵਿੱਚ ਭਾਰਤ ਦੇ ਕੋਲ ਕੋਈ ਏਡੀ ਵੱਡੀ ਤਾਕਤ ਹੀ ਨਹੀਂ ਹੈ ਇਹਨਾਂ ਮੁਲਕਾਂ ਦੇ ਮੁਕਾਬਲੇ। ਤੇ ਪੱਛਮੀ ਦੇਸ਼ਾਂ ਦੇ ਵਿੱਚ ਤੇ ਹੀ ਜ਼ਿਆਦਾ ਜਿਹੜਾ ਆ ਡਿਪੈਂਡ ਕਰਦਾ ਇੰਡੀਆ ਵਾਲਾ। ਨਵਾਂ ਜਿਹੜਾ ਆ ਇੱਕ ਦ ਨਿਊ ਏਸ਼ੀਅਨ ਆਰਡਰ ਬਣ ਚੁੱਕਾ ਆ, ਚੀਨ, ਰੂਸ ਤੇ ਇਰਾਨ ਦਾ ਨਵਾਂ ਉੱਭਰਿਆ। ਤੇ ਭਾਰਤ ਦੀ ਮਜਬੂਰੀ ਇਹ ਆ ਤੇ ਉਹਨਾਂ ਨੂੰ ਆਪਣਾ ਬਚਾਉਣ ਦੇ ਲਈ, ਹੋਂਦ ਬਚਾਉਣ ਦੇ ਲਈ ਨੇੜਲੇ ਸੰਬੰਧ ਬਣਾਉਣੇ ਪੈਣੇ ਹੈਗੇ ਆ। ਤੇ ਸੰਤੁਲਨ ਜਿਹੜਾ ਇੰਡੀਆ ਦਾ ਬੜਾ ਵਿਗੜ ਰਿਹਾ ਹੈ, ਕਿਉਂਕਿ ਇੱਕ ਪਾਸੇ ਉਹ ਕੋਸ਼ਿਸ਼ ਕਰ ਰਹੇ ਆ ਅਮਰੀਕਾ ਦੇ ਨਾਲ ਵੀ ਗੱਲਬਾਤ ਕਰਨ ਦੀ, ਦੂਜੇ ਪਾਸੇ ਜਿਹੜੇ ਰੂਸ ਦੇ ਨਾਲ ਤੇ ਜਾਂ ਇਰਾਨ ਦੇ ਨਾਲ। ਬੋਟਮ ਲਾਈਨ ਇਹ ਆ ਵੀ ਜਦੋਂ ਕੋਈ ਕਿਸੇ ਨੂੰ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਕੋਈ ਵੀ ਉਹਦਾ ਜਿਹੜਾ ਆ ਸਗਾ ਨਹੀਂ ਰਹਿੰਦਾ ਹੈਗਾ। ਭਾਰਤ ਦੋ ਬੀੜੀਆਂ ਦੇ ਵਿੱਚ ਪੈਰ ਰੱਖ ਕੇ ਸਫ਼ਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਕ ਪੈਰ ਅਮਰੀਕਾ ਪੱਛਮੀ ਕਿਸ਼ਤੀ 'ਚ ਤੇ ਦੂਜਾ ਜਿਹੜਾ ਰੂਸ, ਚੀਨ, ਇਰਾਨ ਦੀ ਕਿਸ਼ਤੀ 'ਚ। ਤੇ ਜਦੋਂ ਕਿ ਦੋਨੋਂ ਹੀ ਜਿਹੜੀਆਂ ਇਹ ਕਿਸ਼ਤੀਆਂ ਵੱਖ-ਵੱਖ ਡਾਇਰੈਕਸ਼ਨ 'ਚ ਜਾ ਰਹੀਆਂ ਆ, ਤੇ ਇਹਦਾ ਨਤੀਜਾ ਤੁਹਾਡੇ ਸਾਹਮਣੇ ਆ। ਸੋ ਇੰਡੀਆ ਦੀ ਜਿਹੜੀ ਪੋਜੀਸ਼ਨ ਆ ਇਸ ਟਾਈਮ ਵਰਲਡ ਲੈਵਲ ਦੇ ਉੱਤੇ ਕਾਫੀ ਬੈਡ ਆ। ਬ੍ਰਿਕਸ ਨੂੰ ਲੈ ਕੇ ਵੀ ਹੁਣ ਪਿੱਛੇ ਜਿਹੀ ਮੀਟਿੰਗ ਜਿਹੜੀ ਹੋਈ ਆ ਪਿਛਲੇ ਦਿਨਾਂ 'ਚ, ਤੇ ਇੰਡੀਆ ਦੀ ਇਹ ਹਿੰਮਤ ਤੱਕ ਨਹੀਂ ਪਈ ਇਜ਼ਰਾਈਲ ਵਾਲਿਆਂ ਨੇ ਇਰਾਨ ਦੇ ਉੱਤੇ ਜਿਹੜਾ ਆ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੇ ਲੀਡਰ ਆ ਖਮੈਨੀ ਜਾਂ ਹੋਰ ਮਾਰ ਦਿੱਤੇ। ਹਾਲਾਂਕਿ ਉਹ ਪੰਜਾਬ ਦੇ ਵਿੱਚ ਕੁਝ ਕਾਮਰੇਡਾਂ ਕੋਲੋਂ ਪ੍ਰੋਟੈਸਟ ਕਰਵਾਉਂਦੇ ਰਹੇ, ਪੰਜਾਬ ਦੀ ਅਸੈਂਬਲੀ 'ਚ ਵੀ ਮਤਾ ਪਾਸ ਕਰਵਾਤਾ। ਕੁਝ ਜਿਹੜੇ ਦਿੱਲੀ ਦੇ ਸਿੱਖ ਵੀ ਜਿਹੜੇ ਚਮਚੇ ਬਣੇ ਰਹੇ ਇਰਾਨ ਵਾਲਿਆਂ ਦੇ ਜਾ ਕੇ, ਨਹੀਂ ਜੀ ਅਸੀਂ ਤਾਂ ਇਰਾਨ ਵਾਲਿਆਂ ਦੇ ਨਾਲ ਹੈਗੇ ਆ, ਉਹਨਾਂ ਦੇ ਲੀਡਰਾਂ ਨੂੰ ਵੀ ਸੱਦਿਆ। ਤੇ ਅੱਜ ਦੀ ਟ੍ਰਿਬਿਊਨ ਇੰਡੀਆ ਦੀ ਖੋਲ ਕੇ ਦੇਖ ਲਿਓ, ਤੇ ਹੁਣ ਜੈਵੀਰ ਸ਼ੇਰਗਿੱਲ ਹੈਗੇ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ, ਉਹਨਾਂ ਨੇ ਸੈਂਟਰ ਨੂੰ ਕਿਹਾ ਵੀ ਜਿਹੜੇ ਇਰਾਨ ਦੇ ਸਿੱਖ ਉਹ ਤਾਂ ਫਸੇ ਪਏ ਆ ਉੱਥੇ ਗੁਰਦੁਆਰੇ 'ਚ, ਉਹਨਾਂ ਨੂੰ ਉੱਥੋਂ ਕੱਢੋ। ਤੇ ਜੇ ਇੰਨੇ ਵਧੀਆ ਰਿਲੇਸ਼ਨ ਸਿੱਖਾਂ ਦੇ ਨਾਲ ਇਰਾਨ ਦੇ ਹੈਗੇ ਤਾਂ ਫਿਰ ਉਹ ਡਰ ਕਿਉਂ ਰਹੇ ਹੈਗੇ ਆ। ਜੈਵੀਰ ਨੇ ਕਹਿੰਦੇ ਜੋ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆ, ਉਹਨਾਂ ਨੇ ਇਹ ਕਿਹਾ ਵੀ ਕੁਛ ਜਿਹੜੇ ਸਿੱਖ ਫੈਮਿਲੀਜ਼ ਆ ਉਹ ਭਾਈ ਗੰਗਾ ਸਿੰਘ ਸਭਾ ਤਹਿਰਾਨ ਉੱਥੇ ਫਸੇ ਹੋਏ ਆ, ਤੇ ਉਹਨਾਂ ਨੂੰ ਇਵੈਕੂਏਟ ਕਰਨ ਦੀ ਜ਼ਰੂਰਤ ਆ ਇਮੀਡੀਏਟਲੀ। ਇਹ ਉਹਨਾਂ ਨੇ ਕਿਹਾ ਵੀ ਉਹਨਾਂ 'ਚ ਕਈ ਬਜ਼ੁਰਗ ਸਿੱਖ ਹੈਗੇ ਆ, ਤੇ ਉਹਨਾਂ ਨੂੰ ਮੈਡੀਕਲ ਹੈਲਪ ਦੀ ਵੀ ਜ਼ਰੂਰਤ ਹੈਗੀ ਆ। ਇੱਕ ਏਅਰਕ੍ਰਾਫਟ ਜਿਹੜਾ ਕਿ ਮਹਾਨ ਏਅਰਵੇਜ਼ ਆ, ਉਹ ਆਪਰੇਟ ਕਰਦਾ ਤਹਿਰਾਨ ਟੂ ਇੰਡੀਆ, ਤੇ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਵੀ ਅਸੀਂ ਫਲਾਈਟ ਲੈ ਕੇ ਨਹੀਂ ਜਾਣਾ, ਕਿਉਂਕਿ ਡਰ ਰਹੇ ਆ ਵੀ ਕਿਤੇ ਉਹਨਾਂ ਦੇ ਉੱਤੇ ਬੰਬ ਨਾ ਜਿਹੜੇ ਅਮਰੀਕਾ ਵਾਲੇ ਸਿੱਟ ਦੇਣ। ਸੋ ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਜੋ ਆ, ਉਹਨੂੰ ਵੀ ਉਹਨਾਂ ਨੇ ਕਿਹਾ ਆ ਵੀ ਇਹ ਇੰਟਰਵੀਨ ਕਰਕੇ ਜੋ ਸਿੱਖ ਫੈਮਿਲੀਜ਼ ਉੱਥੇ ਫਸੀਆਂ ਹੋਈਆਂ ਉਹਨਾਂ ਨੂੰ ਉੱਥੋਂ ਬਾਹਰ ਕੱਢੋ। ਤੇ ਇਰਾਨ ਦੇ ਵਿੱਚ ਬਹੁਤ ਪੁਰਾਣਾ ਗੁਰੂ ਘਰ ਹੈਗਾ ਆ, ਸੋ ਉਹ ਉੱਥੇ ਇੱਕ ਟਾਈਮ ਦੇ ਉੱਤੇ ਕਹਿੰਦੇ ਵੀ 5000 ਤੋਂ ਵੱਧ ਫੈਮਲੀਆਂ ਰਹਿੰਦੀਆਂ ਸੀ, ਹੁਣ ਉੱਥੇ ਸਿਰਫ 50-60 ਫੈਮਲੀਆਂ ਰਹਿੰਦੀਆਂ ਹੈਗੀਆਂ। ਸੋ ਨਰਿੰਦਰ ਮੋਦੀ ਹੁਣਾਂ ਵੀ ਪਿਛਲੀ ਵਾਰੀ ਜਦੋਂ ਮਈ 2016 ਦੇ ਵਿੱਚ ਇਰਾਨ ਗਏ ਸੀ ਤੇ ਉਸ ਗੁਰਦੁਆਰੇ ਨੂੰ ਉਹਨਾਂ ਨੇ ਵਿਜ਼ਿਟ ਕੀਤਾ ਸੀ। ਸੋ ਐਕਚੁਅਲ ਸਿਚੁਏਸ਼ਨ ਇਹ ਆ, ਤੇ ਲੋਕਾਂ ਨੂੰ ਜਿਹੜੀ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਇਹ ਕੀਤੀ ਜਾਂਦੀ ਆ ਵੀ ਜਿਹੜੇ ਇਰਾਨ ਵਾਲੇ ਆ ਬੜੇ ਸਿੱਖਾਂ ਦੇ ਦੋਸਤ ਹੈਗੇ ਆ। ਇਰਾਨ ਦਾ ਜਿਹੜਾ ਲੀਡਰ ਆ ਉਹ ਦਰਬਾਰ ਸਾਹਿਬ ਵੀ ਗਿਆ ਸੀ ਉੱਥੇ ਅੰਬੈਸੀ ਦਾ, ਵੀ ਤੁਸੀਂ ਆਇਓ ਜੀ ਖਮੈਨੀ ਦੇ ਭੋਗ ਦੇ ਉੱਤੇ। ਤੇ ਚਲੋ ਉਹ ਚੰਗੀ ਗੱਲ ਆ ਵੀ ਨਹੀਂ ਗਏ ਉੱਥੇ ਦੇ ਜਥੇਦਾਰ ਜਾਂ ਹੋਰ, ਕਿਉਂਕਿ ਕੀ ਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਸਿੱਖ ਇੰਨੇ ਸੇਫ ਹੈਗੇ ਆ ਵੈਸਟ ਦੇ ਵਿੱਚ, ਉਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਹੀ ਅਗੇਂਸਟ ਕਰਨਾ ਚਾਹੁੰਦੇ ਆ, ਬਾਹਰਲੇ ਮੁਲਕਾਂ ਦੇ ਸ਼ੋਅ ਕਰਨਾ ਚਾਹੁੰਦੇ ਆ ਵੀ ਨਹੀਂ ਜੀ ਸਿੱਖ ਤਾਂ ਤੁਹਾਡੇ ਉਲਟ ਹੈਗੇ।
ਜੀ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਚੱਲ ਰਹੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਕੇ ਦੇ ਜਿਹੜੇ ਐਕਸਪੋਰਟ ਆ ਯੂਐਸ ਨੂੰ, ਜਿੱਦਣ ਤੋਂ ਲਿਬਰੇਸ਼ਨ ਡੇ ਹੋਇਆ ਸੀ ਪਿਛਲੇ ਸਾਲ, ਆਈ ਥਿੰਕ 1 ਅਕਤੂਬਰ ਸੀਗਾ, ਜਿਸ ਟਾਈਮ ਸੌਰੀ 1 ਅਪ੍ਰੈਲ ਸੀਗਾ, 1 ਜਾਂ 2 ਅਪ੍ਰੈਲ ਨੂੰ ਇਹਨਾਂ ਨੇ ਰੱਖਿਆ ਸੀਗਾ। ਤੇ ਜਿੱਦਣ ਲਿਬਰੇਸ਼ਨ ਡੇ ਵੀ ਰੈਸੀਪ੍ਰੋਕਲ ਟੈਰਿਫਸ ਜਿਹੜੇ ਉਹ ਲਾਏ ਸੀ, ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਐਕਸਪੋਰਟ ਇੰਪੋਰਟ ਤੇ ਇੰਨਾ ਅਸਰ ਪਿਆ ਵੀ 25% ਜਿਹੜਾ ਐਕਸਪੋਰਟ ਕੀਤਾ ਜਾਂਦਾ ਸੀ ਯੂਐਸ ਨੂੰ ਸਮਾਨ ਯੂਕੇ ਤੋਂ, ਉਹ ਘਟ ਗਿਆ। ਸੋ ਹੁਣ ਥੋੜੇ ਦਿਨ ਪਹਿਲਾਂ ਹੀ ਜਿਹੜਾ ਕਿੰਗ ਚਾਰਲਸ ਆ ਇੱਥੇ ਜਿਹੜਾ ਉਹ ਆ ਕੇ ਜਿਹੜਾ ਉਹ ਗਿਆ ਆ, ਤੇ ਟਰੰਪ ਹੁਣਾਂ ਨੇ ਅਨਾਉਂਸ ਕੀਤਾ ਵੀ ਜਿਹੜੀ ਸਕਾਚ ਦੀ ਵਿਸਕੀ ਆ ਉਹ ਕਿੰਗ ਚਾਰਲਸ ਦੇ ਆਨਰ ਦੇ ਵਿੱਚ, ਉਹਦੇ ਸਨਮਾਨ ਦੇ ਵਿੱਚ ਉਹਦੇ ਤੇ ਜਿਹੜੇ ਟੈਰਿਫ ਲਾਏ ਸੀ ਉਹ ਹੁਣ ਹਟਾਉਣ ਜਾ ਰਹੇ ਹੈਗੇ ਆ। ਹੁਣ ਯੂਕੇ ਕਹਿੰਦੇ ਵੀ ਟ੍ਰੇਡ ਡੈਫਿਸਿਟ ਰਨ ਕਰ ਰਿਹਾ ਆ ਆਪਣੇ ਸਭ ਤੋਂ ਵੱਡੇ ਟ੍ਰੇਡਿੰਗ ਪਾਰਟਨਰ ਯੂਐਸ ਦੇ ਜਿਹੜੇ ਉਹ ਨਾਲ 1.5 ਬਿਲੀਅਨ ਸਟਰਲਿੰਗ ਪਾਉਂਡ ਦੀ ਲਾਗਤ ਦਾ ਜਿਹੜਾ ਸਮਾਨ ਆ ਜੋ ਯੂਕੇ ਤੋਂ ਆਉਂਦਾ ਸੀ ਯੂਐਸ ਵੱਲ ਨੂੰ, ਉਹ ਘਟਿਆ ਹੈਗਾ 24.7 ਜਾਂ ਕਹਿ ਲਓ ਵੀ ਅਪਰੋਕਸੀਮੇਟਲੀ 25% ਜਿਹੜਾ ਉਹ ਬਣਿਆ ਆ। ਯੂਰਪ ਦੇ ਵਿੱਚੋਂ ਆਪਣੇ ਆਪ ਨੂੰ ਐਗਜ਼ਿਟ ਕੀਤਾ ਸੀਗਾ, ਬ੍ਰੈਗਜ਼ਿਟ ਜਿਹੜਾ ਹੋਇਆ ਸੀ ਉਹਦੇ ਨਾਲ ਵੀ ਯੂਕੇ ਨੂੰ ਕਾਫੀ ਕੁਛ ਜਿਹੜਾ ਨੁਕਸਾਨ ਆ ਉਹ ਝੱਲਣਾ ਜਿਹੜਾ ਉਹ ਪਿਆ ਸੀਗਾ। ਤੇ ਹੁਣ ਯੂਐਸ ਦੇ ਨਾਲ ਵੀ ਇੰਨਾ ਜਿਹੜਾ ਜੇ ਐਕਸਪੋਰਟ ਘਟਦਾ ਆ ਤੇ ਉਹਨਾਂ ਦੀ ਵੀ ਆਰਥਿਕਤਾ ਜਿਹੜੀ ਡਾਵਾਂਡੋਲ ਜਿਹੜੀ ਉਹ ਹੋ ਰਹੀ ਆ। ਕਹਿੰਦੇ ਵੀ ਸਟੈਟਸ ਇਹ ਦੱਸਦੇ ਆ ਵੀ ਜਿਹੜਾ ਕਾਰ ਐਕਸਪੋਰਟ ਕੀਤੀਆਂ ਜਾਂਦੀਆਂ ਸੀਗੀਆਂ ਯੂਕੇ ਤੋਂ ਸਟੇਟਸ ਨੂੰ, ਉਹ ਕਾਫੀ ਜ਼ਿਆਦਾ ਜਿਹੜੀਆਂ ਟੈਰਿਫ ਦੇ ਕਰਕੇ ਘਟ ਗਈਆਂ ਹੈਗੀਆਂ ਆ। ਸੋ ਕਿਉਂਕਿ ਅਮਰੀਕਾ ਨੇ ਇਹ ਵੀ ਟੈਰਿਫ ਲਾਏ ਸੀ, ਕੋਈ ਵੀ ਜਿਹੜੀ ਗੱਡੀ ਬਾਹਰਲੇ ਮੁਲਕ ਚੋਂ ਆਉਂਦੀ ਆ ਉਹਦੇ ਉੱਤੇ ਵੀ ਟੈਰਿਫ ਜਿਹੜਾ ਉਹ ਲੱਗੇਗਾ। ਇੱਥੋਂ ਤੱਕ ਕਿ ਸਟੀਲ ਵਗੈਰਾ ਦੇ ਉੱਤੇ ਵੀ ਇਹਨਾਂ ਨੇ ਕਾਫੀ ਜ਼ਿਆਦਾ ਟੈਰਿਫ ਲਾਏ ਸੀਗੇ। ਆਲਦੋ ਸੁਪਰੀਮ ਕੋਰਟ ਨੇ ਇਹ ਜਿਹੜੇ ਟੈਰਿਫ ਲਾਉਣ ਨੂੰ ਗੈਰ ਜਿਹੜਾ ਸੰਵਿਧਾਨਿਕ ਅਨਕਨਸਟੀਟਿਊਸ਼ਨਲ ਕਰਾਰ ਦੇ ਦਿੱਤਾ ਸੀ, ਤੇ ਹੁਣ ਅਮਰੀਕਾ ਦੀ ਸਰਕਾਰ 166 ਬਿਲੀਅਨ ਡਾਲਰ ਉਹਨਾਂ ਕੰਪਨੀਆਂ ਨੂੰ ਵਾਪਸ ਜਿਹੜਾ ਉਹ ਕਰੂਗੀ ਜਿਨ੍ਹਾਂ ਤੋਂ ਇਹ ਨਜਾਇਜ਼ ਲਾਏ ਗਏ ਟੈਰਿਫਸ ਦੀ ਵਸੂਲੀ ਜਿਹੜੀ ਉਹ ਕੀਤੀ ਗਈ ਸੀ, ਉਹ ਵਾਪਸ ਹੋਣੀ ਆ। ਹੁਣ ਇਹ ਦੇਖਣਾ ਹੋਊਗਾ, ਆਪਾਂ ਉਮੀਦ ਕਰਦੇ ਵੀ ਕੋਈ ਕਲਾਸ ਐਕਸ਼ਨ ਲਾਸੂਟ ਹੋਵੇ ਵੀ ਸਾਡੇ ਕੰਜ਼ਿਊਮਰਸ ਦੇ ਉੱਤੇ ਵੀ ਤੇ ਉਹ ਸਾਰਾ ਭਾਰ 166 ਬਿਲੀਅਨ ਡਾਲਰ ਦਾ ਜਿਹੜਾ ਇਹਨਾਂ ਕੰਪਨੀਆਂ ਨੇ ਪਾਇਆ ਸੀ ਵੀ ਉਹ ਮੁੜ ਕੇ ਵਾਪਸ ਆਉਂਦੇ ਆ ਜਾਂ ਨਹੀਂ। ਉਮੀਦ ਹੈਗੀ ਆ ਵੀ ਸ਼ਾਇਦ ਕੁਛ ਨਾ ਕੁਛ ਉਸ ਦੇ ਵਿੱਚ ਕੋਈ 2-4 ਕਹਿ ਲਓ ਵੀ ਸ਼ਾਇਦ ਡਾਲਰ ਕੇ ਨੂੰ ਜਿਹੜਾ ਉਹ ਜਿਹੜੇ ਉਹ ਮਿਲ ਜਾਣ। ਪਰ ਇੰਨਾ ਤੁਸੀਂ ਦੇਖੋ ਵੀ ਇਹ ਚੀਜ਼ਾਂ ਜਿਹੜੀਆਂ ਵਾਪਰੀਆਂ, ਤੇ ਹੁਣ ਯੂਕੇ ਵਾਲੇ ਇਹ ਰਿਪੋਰਟ ਕੱਢ ਕੇ ਲਿਆਏ ਆ ਵੀ ਸਾਡਾ 25% ਐਕਸਪੋਰਟ ਹੀ ਘਟ ਗਿਆ ਆ ਯੂਐਸ ਨੂੰ ਟੈਰਿਫ ਲਾਉਣ ਤੋਂ ਬਾਅਦ ਦੇ ਵਿੱਚ। ਜੀ, ਤੇ ਜਾਂਦੇ ਇੱਕ ਖਬਰ ਲੋਕਲ ਆਪਾਂ ਕਰ ਜਾਂਦੇ ਫ੍ਰਿਜਨੋ ਏਰੀਆ ਦੀ। ਫ੍ਰਿਜਨੋ ਦੀ ਪੁਲਿਸ ਕਹਿੰਦੀ ਭਈ ਹਾਈ ਅਲਰਟ ਤੇ ਰਹੂਗੀ ਇਸ ਵੀਕਐਂਡ ਦੇ ਦੌਰਾਨ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਟੇਕ ਓਵਰ ਪੋਸਟ ਨੇ ਕਾਫੀ ਜ਼ਿਆਦਾ ਅਟੈਂਸ਼ਨ ਲਈ ਆ। ਇਹ ਟੇਕ ਓਵਰ ਪੋਸਟ ਕਈ ਜਿਹੜੇ ਬੇਵਕੂਫ ਹੁੰਦੇ ਆ, ਕਈ ਵਾਰੀ ਸਟਰੀਟ ਨੂੰ ਟੇਕ ਓਵਰ ਕਰ ਲੈਂਦੇ ਆ, ਬ੍ਰਿਜ ਨੂੰ ਟੇਕ ਓਵਰ ਕਰ ਲੈਂਦੇ ਆ ਬਾਈਸਾਈਕਲਸ ਦੇ ਰਾਹੀਂ ਜਾਂ ਊਂ ਇਕੱਠੇ ਹੋ ਕੇ। ਸੋ ਇਹ ਕਹਿੰਦੇ ਕਾਫੀ ਫਲਾਇਰ ਜਿਹੜੇ ਸਰਕੂਲਰ ਹੋ ਰਹੇ ਸੀ, ਜਿਹਦੇ ਕਰਕੇ ਫ੍ਰਿਜਨੋ ਦੀ ਪੁਲਿਸ ਨੇ ਕਿਹਾ ਵੀ ਇਸ ਵੀਕਐਂਡ ਦੇ ਦੌਰਾਨ ਉਹ ਪੂਰਾ ਅਲਰਟ ਰਹਿਣਗੇ। ਇਹ ਕੋਵਿਡ ਦੇ ਦੌਰਾਨ ਸ਼ੁਰੂਆਤ ਕੀਤੀ ਸੀ ਕਈ ਲੋਕਾਂ ਨੇ। ਬਰੂਸ ਥਾਮਸ ਇੱਕ ਲਾ ਐਨਫੋਰਸਮੈਂਟ ਐਕਸਪਰਟ ਆ, ਉਹਨਾਂ ਨੇ ਇਹ ਕਿਹਾ ਵੀ ਲੋਕ ਯੂਜ਼ਲੀ ਸੋਸ਼ਲ ਮੀਡੀਆ ਤੇ ਅਨਾਉਂਸ ਕਰ ਦਿੰਦੇ ਆ ਤੇ ਉਹ ਤੋਂ ਬਾਅਦ ਫਿਰ 100 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋ ਜਾਂਦੇ ਆ, ਜਿੱਥੇ ਕੋਈ ਸਾਈਡ ਸ਼ੋਜ਼ ਕਰਦੇ ਹੈਗੇ ਆ ਤੇ ਜਾਂ ਰੋਬਰੀਜ਼ ਇਕੱਠੇ ਹੋ ਕੇ ਕਰ ਦਿੰਦੇ ਆ, ਸਮੈਸ਼ ਐਂਡ ਗ੍ਰੈਬ ਕਰਦੇ ਆ, ਜਾਂ ਬੜਬੜੀਆਂ ਜਿਹੜੀਆਂ ਲੜਾਈਆਂ ਹੁੰਦੀਆਂ। ਬੇ ਏਰੀਏ ਦੇ ਵਿੱਚ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਤੇ ਸੈਨ ਫਰਾਂਸਿਸਕੋ ਪੁਲਿਸ ਨੇ ਬੇ ਏਰੀਏ ਦਾ ਜਿਹੜਾ ਬੇ ਬ੍ਰਿਜ ਹੈਗਾ ਉਹ ਟੇਕ ਓਵਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇੱਕ ਬਾਈਸਾਈਕਲਿਸਟ ਗਰੁੱਪ ਉਹਨਾਂ ਨੇ ਉਹਨੂੰ ਰੋਕ ਦਿੱਤਾ। ਨਿਊਯਾਰਕ ਦੀ ਪੁਲਿਸ ਨੇ ਵੀ ਇੱਕ ਬੰਦੇ ਨੂੰ ਅਰੈਸਟ ਕੀਤਾ ਜਿਹੜਾ ਕਿ ਇੱਕ ਨੇਬਰਹੁੱਡ ਨੂੰ ਟੇਕ ਓਵਰ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਇਦਾਂ ਦੇ ਬੇਵਕੂਫ ਲੋਕ ਵੀ ਕਈ ਹੈਗੇ ਆ, ਉਹਦੇ ਨਾਲ ਫਿਰ ਬਹੁਤ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ, ਚਾਹੇ ਕੋਈ ਐਮਰਜੈਂਸੀ ਵਹੀਕਲ ਆ ਜਾਂ ਹੋਰ, ਜਾਂ ਲੁੱਟਮਾਰ ਜਿਹੜੇ ਕਰਦੇ ਹੈਗੇ ਆ। ਸੋ ਫ੍ਰਿਜਨੋ ਦੀ ਪੁਲਿਸ ਨੇ ਇਹ ਕਿਹਾ ਕਿ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵੀਕਐਂਡ ਨੂੰ ਜਿਹੜਾ ਕੱਲ ਤੇ ਪਰਸੋਂ ਨੂੰ ਜਿੱਥੇ ਉਹਨਾਂ ਨੂੰ ਸ਼ੱਕ ਹੈਗੇ ਆ ਵੀ ਕੋਈ ਪੋਟੈਂਸ਼ੀਅਲੀ ਟੇਕ ਓਵਰ ਕਰ ਸਕਦੇ ਹੈਗੇ ਆ, ਉੱਥੇ ਵੱਡੀ ਗਿਣਤੀ ਦੇ ਵਿੱਚ ਉਹ ਹਾਜ਼ਰੀ ਰੱਖਣਗੇ। ਸੋ ਇਹ ਜਿਹੜੇ ਟੇਕ ਓਵਰ ਦੇ ਸਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਨੇ ਨਾਂ ਵਗੈਰਾ ਤਾਂ ਨਹੀਂ ਦੱਸਿਆ, ਪਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਾਫੀ ਕੁਝ ਜਿਹੜਾ ਫੈਲ ਰਿਹਾ ਹੈਗਾ। ਜੀ ਬਿਲਕੁਲ। ਸੋ ਕਹਿੰਦੇ ਵੀ ਫੈਸ਼ਨ ਫੇਅਰ ਮਾਲ ਦਾ ਨਾਮ ਸਭ ਤੋਂ ਜ਼ਿਆਦਾ ਜਿਹੜਾ ਉਹ ਆ ਰਿਹਾ ਹੈ। ਸੋ
ਉੱਥੇ ਕਹਿੰਦੇ ਵੀ ਅਲਰਟ ਜਿਹੜੇ ਉਹ ਰੱਖਿਆ ਜਾਊਗਾ, ਤੇ ਫਰੈਜ਼ਨੋ ਪੁਲਿਸ ਨੇ ਕਿਹਾ ਵੀ ਵਿਲ ਨਾਟ ਬੀ ਟੋਲਰੇਟਿਡ, ਇਹ ਬਿਲਕੁਲ ਵੀ ਜਿਹੜਾ ਅਸੀਂ ਇਸ ਨੂੰ ਸਹਿਣਾ ਨਹੀਂ ਹੈਗਾ, ਤੇ ਜਿਹੜਾ ਕਰੂਗਾ ਚੱਕ ਲੈਣੇ ਆ ਅਸੀਂ, ਵੀ ਫਿਰ ਕਹਿਣਾ ਵੀ ਡੰਡੇ ਵੱਜਦੇ ਆ। ਸੋ ਇਦਾਂ ਦੀਆਂ ਚੀਜ਼ਾਂ ਤੋਂ ਜਿਹੜਾ ਉਹ ਬਚਾਅ ਰੱਖੋ। ਤੁਹਾਡੇ ਨਿਆਣੇ ਤਾਂ ਨਹੀਂ ਕਦੇ ਟੇਕ ਓਵਰ ਇਵੈਂਟਸ ਦੇ ਵਿੱਚ, ਕਿਉਂਕਿ ਟਿਕਟੌਕ ਤੇ ਬੜਾ ਜਿਹੜਾ ਉਹ ਚੱਲ ਰਿਹਾ ਹੈ ਇਸ ਟਾਈਮ ਟ੍ਰੈਂਡ, ਤੇ ਹੋਰ ਸੋਸ਼ਲ ਮੀਡੀਆ ਦੇ ਉੱਤੇ, ਤੇ ਜਿਹੜਾ ਬਚ ਕੇ ਮੋੜ ਤੋਂ ਇਸ ਜਿਹੜੀਆਂ ਚੀਜ਼ਾਂ ਦਾ ਬਿਲਕੁਲ। ਧਿਆਨ ਰੱਖੋ। ਕੈਲੀਫੋਰਨੀਆ ਨੇ ਆਲਰੇਡੀ ਲਾ ਜਿਹੜਾ ਇਹ ਪਾਸ ਕੀਤਾ ਹੋਇਆ ਹੈ ਵੀ ਜੇ ਕੋਈ ਕੋਸ਼ਿਸ਼ ਕਰਦਾ ਸਟਰੀਟ ਟੇਕ ਓਵਰ ਨੂੰ, ਤੇ ਉਹਨਾਂ ਨੂੰ ਜਿਹੜੀ ਜੇਲ੍ਹ ਟਾਈਮ ਹੋਊਗਾ ਤੇ ਫਾਈਨ ਵੀ ਹੋਊਗਾ। ਬਹੁਤ ਵਾਰ ਕੀ ਹੁੰਦਾ ਵੀ ਆਪਣੇ ਬੱਚੇ ਵੀ ਸਾਰਿਆਂ ਦੇ ਸਕੂਲਾਂ 'ਚ ਕਾਲਜਾਂ 'ਚ ਪੜ੍ਹਦੇ ਆ, ਤੇ ਕਈ ਵਾਰੀ ਉਹ ਉਮਰ ਉਦਾਂ ਦੀ ਹੁੰਦੀ ਆ, ਸੋਚਦੇ ਨਹੀਂ ਹੈ। ਤੁਹਾਨੂੰ ਯਾਦ ਹੋਊਗਾ ਬੇਕਰਸਫੀਲਡ ਦੇ ਵਿੱਚ ਇੱਕ ਭਾਰਤੀ ਮੂਲ ਦੀ ਲੇਡੀ ਸੀ ਜਿਹਨੇ ਥ੍ਰੈਟ ਕੀਤਾ ਸੀ ਸਾਰੇ ਸਿਟੀ ਕੌਂਸਲ ਮੈਂਬਰਸ ਨੂੰ, ਤੁਹਾਨੂੰ ਮਾਰ ਦੇਣਾ ਹੈ, ਅੰਦਰ ਤੇ ਹੋਈ ਹੁਣ ਜੇਲ੍ਹ ਦੇ ਵਿੱਚ ਆ, ਉਹ ਰੋ ਰਹੀ ਹੈਗੀ ਆ। ਹਾਲਾਂਕਿ ਬੋਰਨੋ ਇੱਥੇ ਦੀ ਸੀ, ਪਾਲਸਤੀਨ ਦੇ ਸਪੋਰਟ ਦੇ ਵਿੱਚ ਉਹ ਜਿਹੜਾ ਆ ਸਿਟੀ ਕੌਂਸਲ ਦੇ ਵਿੱਚ ਉਹ ਸ਼ਰੇਆਮ ਬੋਲੀ ਸੀਗੀ। ਦੇਖੋ ਨਿਆਣਿਆਂ ਨੂੰ ਇਹ ਹੁੰਦਾ ਕਈ ਵਾਰੀ ਵੀ ਭੀੜ ਦੇ ਵਿੱਚ ਆ ਕਿਹੜਾ ਪਤਾ ਲੱਗਣਾ ਆ। ਅੱਜ ਕੱਲ ਭਾਈ AI ਆ, ਕੈਮਰੇ ਆ, ਪਹਿਲੇ ਜ਼ਮਾਨੇ ਲੰਘ ਗਏ ਆ ਵੀ ਉਦੋਂ ਭੀੜ ਦਾ ਨਹੀਂ ਸੀ ਪਤਾ ਲੱਗਦਾ। ਹੁਣ ਨਹੀਂ ਕੁਛ ਵੀ ਇਦਾਂ ਦਾ ਜਿਹੜੀ ਚੀਜ਼ ਰਹਿ ਗਈ, ਥਾਂ ਥਾਂ ਦੇ ਤੇ ਕੈਮਰੇ ਲੱਗੇ, ਥਾਂ ਥਾਂ ਦੇ ਤੇ AI ਦਾ ਐਨਾਲਿਸਿਸ ਹੋ ਰਿਹਾ ਆ। ਸੋ ਫਸ ਜਾਂਦੇ ਹੁੰਦੇ ਆ, ਤੇ ਇਦਾਂ ਦੇ ਕੰਮ ਨਾ ਕਰੋ, ਕਿਉਂਕਿ ਇਹ ਪੱਕਾ ਦਾਗ ਲੱਗ ਜਾਣਾ ਆ ਤੁਹਾਡੇ ਕਰੀਅਰ ਦੇ ਉੱਤੇ। ਗਾਂ ਨੂੰ ਜੌਬ ਲੈਣ 'ਚ, ਕੁਛ ਹੋਰ ਕਰਨ 'ਚ, ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਜਿਹੜੀ ਰੁਕਾਵਟ ਆ ਤੇ ਮੁਸ਼ਕਲ ਜਿਹੜੀ ਉਹ ਆਊਗੀ। ਸੋ ਬਚ ਕੇ ਜਰਾ ਇਹ ਟੇਕ ਓਵਰ ਵਾਲੀਆਂ ਚੀਜ਼ਾਂ ਤੋਂ। ਤੇ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਆਪਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।